ठीक है। स्क्रीन ठीक आ रही है सर? बिल्कुल ठीक है, बिल्कुल ठीक। चलो जी, करिए स्टार्ट। कुछ जी, ਅਸੀਂ थोड़ा जी लेट हो करो। चुके, पहले भी दोस्त जी वेट कर करो। रहे सी। अच्छा, करो शुरू। जी। अस्सलाम वालेकुम, सत श्री ਅਕਾਲ ਔਰ ਨਮਸਕਾਰ ਸੱਜਣੋ। ਅੱਜ ਦੇ ਦੂਜੇ ਲਾਈਵ ਦੇ ਨਾਲ ਕੀ ਸੈਸ਼ਨ ਦੇ ਨਾਲ ਹਾਜ਼ਰ ਹਾਂ, ਪੇਸ਼ ਖਿਦਮਤ ਹਾਂ। ਤੇ ਬਹੁਤ ਸਾਰੇ ਦੋਸਤ ਕੋ ਬਹੁਤ ਜ਼ਿਆਦਾ ਧਾਰਮਿਕ ਕੁਐਸਚਨ ਪੁੱਛਦੇ ਆ ਤੇ ਮਜ਼ਹਬੀ ਉਸ ਐਜ਼ ਇਟ ਇਜ਼ ਨਾ ਡਾਕਟਰ ਸਾਹਿਬ ਕੋਈ ਅਲਾਮਾ ਸਾਹਿਬ ਬਿਨ ਨਾ ਮੈਂ ਹਾਂ। ਸੋ ਧਾਰਮਿਕ ਕੁਐਸਚਨ ਤੋਂ ਥੋੜਾ ਜਿਹਾ ਨਾ ਕੀਤਾ ਕਰੋ, ਉਹਦਾ ਅਸੀਂ ਰਿਪਲਾਈ ਨਹੀਂ ਕਰ ਪਾਉਂਦੇ ਕਿਉਂਕਿ ਉਹ ਮਾਮਲਾ ਤਾਂ ਐਸੇ ਹਨ ਕਿ ਜਿਹਦੇ ਵਿੱਚ ਮੈਂ ਪਾਕਿਸਤਾਨ ਬੈਠਾ, ਡਾਕਟਰ ਸਾਹਿਬ ਚਲੋ ਸਵੀਡਨ ਬੈਠੇ ਨੂੰ ਦਿਖਾਇਆ ਹੈ। मैं ਸੋ आ ਇਹਦੇ ਤੇ रहा, ਮੈਂ मैं पाकिस्तान आ ਨਹੀਂ रहा ਮੈਂ बारह ਮੈਂ ਇਹੀ 12 ਖੁਸ਼ਖਬਰੀ जनवरी ਮੈਂ ਨੂੰ। हाँ। ਮੈਂ ਸਭ ਦੋਸਤਾਂ ਨੂੰ ਮੈਂ ਇਹੀ ਖੁਸ਼ਖਬਰੀ ਦੇ ਰਹੀ ਹਾਂ ਕਿ ਡਾਕਟਰ ਸਾਹਿਬ ਲਾਹੌਰ ਆ ਰਹੇ ਨੇ ਕੋਈ ਅਗਲੇ 1-2 ਦਿਨ ਦੇ ਅੰਦਰ। ਉਹ 14 ਤਰੀਕ ਨੂੰ ਇੱਥੇ ਜਿਹੜੀ ਅਫਕਾਰ ਵਾਲੀ ਕਾਨਫਰੰਸ ਕਰਵਾ ਰਹੇ ਹਨ ਯਾਕੂਬ ਬੰਗੇ ਸਾਹਿਬ ਔਰ ਸਾਰੇ ਦੋਸਤ, ਉਹਦੇ ਵਿੱਚ ਡਾਕਟਰ ਸਾਹਿਬ ਦੇ ਜਿਨ੍ਹਾਂ ਤੇ ਇੱਕ ਖਾਸ ਸੈਸ਼ਨ ਰੱਖਾ ਗਿਆ ਹੈ ਜਿਹਦੇ ਵਿੱਚ ਹੋਰ ਲੋਕ ਵੀ ਹਨ, ਲੇਕਿਨ ਡਾਕਟਰ ਸਾਹਿਬ ਦੇ ਖਾਸ ਇਹਨਾਂ ਦੇ ਨਾਲ ਉਹਨਾਂ ਦੇ ਵਿੱਚ ਗੱਲਬਾਤ ਹੋਏਗੀ। ਸੋ ਇਹ ਇੱਕ ਅੱਛੀ ਖਬਰ ਹੈ, ਇੱਥੇ ਰਹਿਣਗੇ ਤੇ ਇੱਥੇ ਫਿਰ ਰਿਕਾਰਡਡ ਪ੍ਰੋਗਰਾਮ ਵੀ ਅਸੀਂ ਕਾਫੀ ਜ਼ਿਆਦਾ ਕਰਾਂਗੇ। ਤੇ ਅੱਜ ਦਾ ਸ਼ੁਰੂ ਕਰੀਏ ਸਰ। ਅੱਛਾ, जी ਪਹਿਲੇ ਤਾਂ प्लीज ਮੇਰਾ करो। ਕੁਐਸਚਨ ਹੁੰਦਾ ਹੈ ਕਿ ਅਸੀਂ ਲਾਸਟ ਟਾਈਮ ਜਿੱਥੇ ਛੋੜਿਆ ਸੀ ਤੁਹਾਡੀ ਪਰਸਨਲ ਲਾਈਫ ਡਿਸਕਸ ਕਰ ਰਹੇ ਸੀ, जी। ਇਹਦੇ ਵਿੱਚ ਕੋਈ ਆਪਣੀ ਐਜੂਕੇਸ਼ਨ ਦਾ ਦੱਸੋ ਪਲੀਜ਼, ਕਿੱਥੇ ਤੁਸੀਂ ਕਿਹੜੇ ਕਾਲਜਸ ਦੇ अच्छा, ਵਿੱਚ ਕਿਹੜੀ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹੇ ਤੇ ਫਿਰ ਲਿਖਣ चलो। ਦਾ ਸ਼ੌਕ ਜਿਹੜਾ ਹੈ ਇਹ ਤੁਹਾਨੂੰ ਕਿਵੇਂ ਪੈਦਾ ਹੁੰਦਾ ਹੈ? ओके, वेरी गुड, बड़ी मेहरबानी, बहुत बहुत शुक्रिया। ਤੇ ਇਸ ਤਰ੍ਹਾਂ ਹੈ, ਸਭ ਦੋਸਤਾਂ ਨੂੰ ਸਲਾਮ, ਨਮਸਕਾਰ, ਸਤਿ ਸ੍ਰੀ ਅਕਾਲ। ਮੇਰੀ ਐਜੂਕੇਸ਼ਨ I don't know who's been calling. Okay. So I'm sorry. ਇਸ ਤਰ੍ਹਾਂ ਹੈ, ਐਸੀ ਆਸੇ ਮੋਬਾਈਲ ਸੂਟ ਨਹੀਂ ਕਰਦਾ ਕਿਉਂਕਿ ਤੁਹਾਨੂੰ ਓਪਨ ਰੱਖਣਾ ਪੈਂਦਾ ਤੇ ਫਿਰ ਆ ਜਾਂਦੇ ਨੇ ਕਾਲਸ, ਦੈਟਸ ਦ ਪ੍ਰੋਬਲਮ। ਐਨੀ ਹਾਊ, ਜੀ ਲੈਟ ਮੀ ਸੇ ਲਾਈਕ ਦਿਸ ਕਿ ਮੇਰਾ ਇਨੀਸ਼ੀਅਲ ਸਕੂਲਿੰਗ ਜਿਹੜੀ ਹੁੰਦੀ ਹੈ 10ਵੀਂ ਜਮਾਤ ਤੱਕ ਉਹ ਸੇਂਟ ਐਂਥਨੀਜ਼ ਹਾਈ ਸਕੂਲ ਲਾਹੌਰ ਵਿੱਚ ਹੋਈ ਹੈ। ਇਹ ਇੰਗਲਿਸ਼ ਮੀਡੀਅਮ ਸਕੂਲ ਸੀ। ਉਸ ਦੋ once the mobile is open, there is no way you can deal with people. That's the problem. Anyhow, so ਜਵਾਬ ਹੈ ਕਿ ਜੀ ਸੇਂਟ ਐਂਥਨੀਜ਼ ਹਾਈ ਸਕੂਲ ਲਾਹੌਰ ਵਿੱਚ ਆਈ ਗੋਟ ਮਾਈ ਇਨੀਸ਼ੀਅਲ ਐਜੂਕੇਸ਼ਨ। ਉਹਦੇ ਬਾਅਦ FC ਕਾਲਜ ਲਾਹੌਰ ਦੇ ਵਿੱਚ ਮੈਂ ਪੜ੍ਹਦਾ ਰਿਹਾ। ਮੇਰੇ ਵਾਲਿਦ ਸਾਹਿਬ ਵੀ ਉੱਥੇ ਹੀ ਪੜ੍ਹੇ ਹੋਏ ਨੇ ਔਰ ਮੈਂ ਉੱਥੇ 4 ਸਾਲ ਜਿਹੜਾ ਰਿਹਾ ਤੇ ਫਸਟ ਈਅਰ ਤੋਂ 4th ਈਅਰ ਤੱਕ BA ਤੱਕ ਹਰ ਸਾਲ ਮੇਰੀ ਆਨਰੇਬਲ ਮੈਂਸ਼ਨ ਹੁੰਦੀ ਸੀ ਫॉर ਬੀਇੰਗ ਐਕਸਲੈਂਟ ਇਨ ਮਾਈ ਐਜੂਕੇਸ਼ਨ ਪੇਪਰਸ ਸਾਰਾ ਕੁਝ। ਉੱਥੇ ਮੈਨੂੰ ਗੋਲਡ ਮੈਡਲ ਵੀ ਮਿਲਿਆ ਫॉर ਹਾਈਐਸਟ ਮਾਰਕਸ ਇਨ ਇੰਗਲਿਸ਼ ਐਂਡ ਹਿਸਟਰੀ ਇਨ ਦ BA ਐਗਜ਼ਾਮ। ਉਹਦਾ ਨਾਂ ਸੀ ਮਹਿਤਾ ਚੁੰਨੀ ਲਾਲ ਗੋਲਡ ਮੈਡਲ। ਮਹਿਤਾ ਚੁੰਨੀ ਲਾਲ ਕੋਈ ਹੋਣਗੇ ਪਾਰਟੀਸ਼ਨ ਤੋਂ ਪਹਿਲੇ ਜਿਹੜੇ ਇੱਕ ਟਰਸਟ ਬਣਾ ਗਏ ਸਨ ਤੇ ਹਰ ਸਾਲ ਉਸ ਨੂੰ ਮੈਡਲ ਮਿਲਦਾ ਸੀ ਜਿਹੜਾ ਕਿ ਟੌਪ ਕਰਦਾ ਸੀ ਕਾਲਜ ਵੱਲੋਂ। ਹਾਂਜੀ। ਸੋ ਆਫਟਰ ਦੈਟ MA ਮੈਂ ਕੀਤਾ ਪੰਜਾਬ ਯੂਨੀਵਰਸਿਟੀ ਨਿਊ ਕੈਂਪਸ ਲਾਹੌਰ ਤੋਂ। ਇਸ ਦੌਰਾਨ ਮੇਰੀ ਟ੍ਰੇਨਿੰਗ ਜਿਹੜੀ ਹੈ ਉਹ ਲਿਬਰਲ ਤੁਸੀਂ ਕਹਿ ਸਕਦੇ ਹੋ। ਬਾਅਦ ਵਿੱਚ ਮਾਰਕਸਿਸਟ ਮੇਰੇ ਟੀਚਰ ਵੀ ਸਨ, ਪ੍ਰੋਫੈਸਰ ਖਾਲਿਦ ਮਹਿਮੂਦ ਸਾਹਿਬ ਖਾਸ ਤੌਰ ਤੇ, और बड़े अच्छे टीचर सन सजाद नसीर साहब और जाहिद शरीफ साहब। इन लोगों का बड़ा असर है। BA खान साहब। FC कॉलेज मैनू याद खास तौर पर आते हैं एक क्रिश्चियन टीचर होंगे सन विलियम फजल मसी, वो बड़े अच्छे टीचर सन। सो अज तुसी जिक्र किया है टीचर का, अपना सैयद शौकत हुसैन भी मेरे टीचर सन FC कॉलेज।
ਐਂਡ ਹੀ ਵਾਜ਼ ਆਲਸੋ ਗ੍ਰੇਟ ਮੈਨ। ਉਹਨਾਂ ਨਾਲ ਹਾਲੇ ਵੀ ਕਦੀ ਕਦੀ ਮੁਲਾਕਾਤ ਹੋ ਜਾਂਦੀ ਹੈ ਵੈਨ ਆਈ ਕਮ ਟੂ ਪਾਕਿਸਤਾਨ। ਫਿਰ ਮੇਰੇ ਸਕੂਲ ਦੇ ਮੇਰੇ ਸਾਰੇ ਟੀਚਰ ਮਸਟ ਹੈਵ ਗੋਨ ਅਵੇ ਨਾਓ। ਮੈਂ ਇੱਕ ਦਫਾ ਮਿਲਿਆ ਸਾਂ, ਮਿਸਟਰ ਬਖਸ਼ ਹੁੰਦੇ ਸਨ ਬਾਈ ਚਾਂਸ YMCA ਦੇ ਬਾਹਰ, ਔਰ ਉਹਦੇ ਬਾਅਦ ਕਿਸੇ FC ਸੇਂਟ ਐਂਥਨੀਜ਼ ਦੇ ਟੀਚਰ ਨੂੰ ਮੈਂ ਦੁਬਾਰਾ ਨਹੀਂ ਮਿਲ ਸਕਿਆ। ਸੋ ਇਹ ਹੈ ਜੇ ਮੇਰੀ ਐਜੂਕੇਸ਼ਨ। ਉਹਦੇ ਬਾਅਦ ਮੈਂ 1.5 ਸਾਲ ਗਾਰਡਨ ਕਾਲਜ ਰਾਵਲਪਿੰਡੀ ਪੜ੍ਹਾਇਆ ਪੋਲੀਟੀਕਲ ਸਾਇੰਸ। ਮੇਰੀ ਫਸਟ ਪੋਜੀਸ਼ਨ ਸੀ MA ਪੋਲੀਟੀਕਲ ਸਾਇੰਸ ਵਿੱਚ। ਲੇਕਿਨ ਮਿਡਲ ਕਲਾਸ ਦਾ ਹੁੰਦੇ ਹੋਏ ਬਾਵਜੂਦ, ਕਿਉਂਕਿ ਅਸੀਂ ਲੈਫਟਿਸਟ ਹੋ ਚੁੱਕੇ ਸਾਂ, ਮੈਂ CSS ਦਾ ਇਮਤਿਹਾਨ ਨਹੀਂ ਦਿੱਤਾ ਜਿਹੜਾ ਅੱਜ ਕੱਲ੍ਹ ਹਰ ਬੱਚਾ ਦੇਣਾ ਚਾਹੁੰਦਾ ਹੈ। ਤੇ ਮੈਂ ਕਿਹਾ ਯਾਰ ਤੁਸੀਂ ਆਵਾਮ ਦੀ ਖਿਦਮਤ ਪੜ੍ਹਾ ਕੇ ਵੀ ਕਰ ਸਕਦੇ ਹੋ, ਲੇਕਿਨ ਫਿਰ ਡਿਫਿਕਲਟੀਜ਼ ਜਿਹੜੀਆਂ ਉਸ ਮੈਂ ਮਾਹੌਲ ਵਿੱਚ ਦੇਖੀਆਂ, ਇੰਨਾ ਤੰਗ ਨਜ਼ਰ ਮਾਹੌਲ ਗਾਰਡਨ ਕਾਲਜ ਵਿੱਚ, ਗੁੰਡਾਗਰਦੀ, ਇਹ ਉਹ, ਮੇਰਾ ਆਈ ਗॉट डिसइल्यूजनड। ਤੇ ਮੈਂ ਸਵੀਡਨ ਆ ਗਿਆ। ਸਵੀਡਨ ਵਿੱਚ ਮੈਂ ਫਿਰ ਆ ਕੇ PhD ਕੀਤੀ। ਫਿਰ ਮੈਂ ਉੱਥੇ ਪੜ੍ਹਾਇਆ ਐਂਡ ਦੈਨ ਵੈਂਟ ਟੂ ਸਿੰਗਾਪੁਰ ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼। ਉੱਥੇ 3 ਸਾਲ ਵਿਜ਼ਿਟਿੰਗ ਰਿਸਰਚ ਪ੍ਰੋਫੈਸਰ ਸੀ ਬਣਿਆ। ਐਂਡ ਦੈਨ I retired in 2010 at the age of 63। मैं 2 साल पहले ले ली क्या कहते हैं पेंशन, बिकॉज आई वांटेड टू डू राइटिंग ओनली अपनी रिसर्च। ਉਹਦੇ ਬਾਅਦ ਗ੍ਰੇਟ ਕਿਤਾਬਾਂ ਪੰਜਾਬ ਔਰ ਇਹ ਸਾਰੀਆਂ ਕੰਪਲੀਟ ਹੋਈਆਂ ਨੇ। ਸ਼ੁਰੂ ਪਹਿਲੇ ਦੇ ਹੋਈਆਂ ਸਨ, ਲੇਕਿਨ ਜੇ ਤੁਸੀਂ ਪੜਾਓ, ਪੇਪਰ ਚੈੱਕ ਕਰੋ, ਇਹ ਕਰੋ, you don't get the time। so that's the complete graph of my ਜਿਹੜੀ ਹੈ ਨਾ ਐਜੂਕੇਸ਼ਨ ਸ਼ੁਰੂ ਤੋਂ ਅਖੀਰ ਤੱਕ। ਬੁੱਕਸ ਤੇ ਅਗਲੇ ਲਾਈਵ ਸੈਸ਼ਨ ਦੇ ਵਿੱਚ ਗੱਲ ਕਰਾਂਗੇ ਕਿ ਕਿਹੜੀ ਕਿਹੜੀ ਬੁੱਕਸ ਕਿਹੜੇ ਕਿਹੜੇ ਸੰਨ ਦੇ ਵਿੱਚ ਲਿਖੀ ਗਈ ਔਰ ਉਹਦਾ ਕਾਰਨ ਕੀ ਲਿਖਣ ਦਾ ਬਣਿਆ। ਮਨਜਿੰਦਰ ਸਿੰਘ ਇਨਸਰ ਅੰਮ੍ਰਿਤਸਰ ਤੋਂ, ਇਹਨਾਂ ਦਾ ਕੁਐਸਚਨ ਹੈ ਕਿ ਪੰਜਾਬ ਦੀ ਇੱਕ ਪਾਰਟੀ ਸੀ ਯੂਨੀਅਨਿਸਟ ਪਾਰਟੀ, ਜਿਹਦੇ ਤੇ ਅਸੀਂ ਪਹਿਲੇ ਇੱਕ ਦਫਾ ਟਾਕ ਵੀ ਕਰ ਚੁੱਕੇ ਹਾਂ ਜੀ। ਸਵਾਲ ਇਹ ਕਰਦੇ ਹਨ ਕਿ ਯੂਨੀਅਨਿਸਟ ਪਾਰਟੀ ਨੂੰ ਪਾਰਟੀਸ਼ਨ ਤੋਂ ਪਹਿਲੇ ਜਿਸ ਤਰੀਕੇ ਦੇ ਨਾਲ ਪਿੱਛੇ ਹਟਾਇਆ ਗਿਆ, ਕਿਆ ਉਹੀ ਬੁਨਿਆਦ ਨਹੀਂ ਬਣਦੀ ਇੱਥੋਂ ਦੇ ਜਿਹੜੇ ਦੰਗੇ ਔਰ ਫਸਾਦ ਸਨ, ਜਾਂ ਕਿ ਦੰਗੇ ਔਰ ਫਸਾਦ ਦੀ ਇਹ ਹੋਰ ਕੋਈ ਧਾਰਮਿਕ ਸੋਚ ਜਿਹੜੀ ਸੀ ਉਹ ਬਣਦੀ ਹੈ। ਔਰ ਅਗਰ ਯੂਨੀਅਨਿਸਟ ਪਾਰਟੀ ਉਸ ਵੇਲੇ ਹੁੰਦੀ ਤੇ ਕਿਆ ਇਹ ਜਿਹੜੇ ਸਾਰੇ ਦੰਗੇ ਔਰ ਫਸਾਦ ਹੋਏ ਇਹ ਹੋ ਪਾਉਂਦੇ, ਜਾਂ ਉਹਦੇ ਵਿੱਚ ਕੁਝ ਜਿਹੜੇ ਹੈ ਇਹ ਵਾਕਿਆਤ ਕੰਮ ਹੁੰਦੇ। ਬਹੁਤ ਅੱਛਾ ਸਵਾਲ ਹੈ ਔਰ ਮੈਂ ਬੜਾ ਖੁਸ਼ ਹਾਂ ਕਿ ਇਹੋ ਜਿਹੇ ਠੋਸ ਸਵਾਲ ਲੋਕ ਕਰ ਰਹੇ ਨੇ। ਦੇਖੋ ਜੀ, ਪੰਜਾਬ ਯੂਨੀਅਨਿਸਟ ਪਾਰਟੀ ਦਾ ਜਵਾਬ ਹੀ ਨਹੀਂ। ਉਹਨਾਂ ਨੇ 37 ਤੋਂ ਲੈ ਕੇ ਉਸ ਤੋਂ ਪਹਿਲੇ ਵੀ ਹਕੂਮਤ ਹੁੰਦੀ ਸੀ ਉਹਨਾਂ ਦੀ, ਲੇਕਿਨ ਉਹ ਇਸ ਤਰ੍ਹਾਂ ਇਲੈਕਸ਼ਨ ਨਹੀਂ ਸਨ ਹੋਏ, ਛੋਟੇ ਲੈਵਲ ਦੇ ਇਲੈਕਸ਼ਨ ਸਨ। ਉਹਨਾਂ ਨੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਭ ਨੂੰ ਮਿਲ ਕੇ ਪੰਜਾਬੀਆਂ ਨੂੰ ਆਪਣੇ ਨਾਲ ਰੱਖਿਆ, ਮਿਨਿਸਟਰੀਆਂ ਦਿੱਤੀਆਂ। ਔਰ ਮੈਂ ਕਈ ਦਫਾ ਕੋਟ ਕੀਤਾ ਆਪਣੀ ਪੰਜਾਬ ਵਾਲੀ ਕਿਤਾਬ ਤੋਂ ਕਿ 2-3 ਮਿਨਿਸਟਰਾਂ ਦਾ ਨਾਂ ਲਿਆ। ਇੱਕ ਸਰ ਮਨੋਹਰ ਲਾਲ ਹੁੰਦੇ ਸਨ, ਫਾਈਨੈਂਸ ਮਿਨਿਸਟਰ। ਉਹਨਾਂ ਦਾ ਪੁੱਤਰ ਜਿਹੜਾ ਸੀ ਉਹ ਬੈਂਕ ਵਿੱਚ ਕੰਮ ਕਰਦਾ ਸੀ। ਜਦੋਂ ਉਹਨਾਂ ਦੀ ਮਿਨਿਸਟਰੀ ਖਤਮ ਹੋਈ, ਉਹਨਾਂ ਦਾ ਪੁੱਤਰ ਉਸੇ ਪੋਜੀਸ਼ਨ ਤੇ ਰਿਹਾ ਜਿੱਥੇ ਕਿ ਜਦੋਂ ਉਹ ਮਿਨਿਸਟਰ ਸਨ। ਫਿਰ ਸਰ ਛੋਟੂ ਰਾਮ, ਜਿੰਨੀ ਜ਼ਮੀਨ ਉਹਨਾਂ ਦੀ ਸੀ, ਉਹ ਵੱਡੇ ਕਿਸਾਨ ਯਾਨੀ ਪ੍ਰੋਸਪਰਸ ਕਿਸਾਨ ਸਨ, ਵੱਡੇ ਲੈਂਡਲॉर्ड ਨਹੀਂ ਸਨ। ਜੋ ਜ਼ਮੀਨ ਉਹਨਾਂ ਦੀ ਉਦੋਂ ਸੀ ਉਹੀ ਉਹਨਾਂ ਦੀ ਜ਼ਮੀਨ ਰਹੀ, ਉਹਨਾਂ ਨੇ ਕੋਈ ਉਹਦੇ 'ਚ ਐਡੀਸ਼ਨ ਨਹੀਂ ਕੀਤੀ। ਸਰ ਸਿਕੰਦਰ ਹਯਾਤ ਦਾ ਜਿਹੜਾ ਬੇਟਾ ਸੀ ਸ਼ੌਕਤ ਹਯਾਤ, ਉਹ ਮੇਜਰ ਸੀ ਆਰਮੀ 'ਚ, ਉਹਦੀ ਪ੍ਰਮੋਸ਼ਨ ਨਹੀਂ ਹੋਈ। ਲਿਹਾਜ਼ਾ ਤੁਸੀਂ ਅੰਦਾਜ਼ਾ ਲਾਓ ਫਰਕ ਇੰਨਾ ਕਿ ਇਹ ਸਮਝਦੇ ਸਨ ਕਿ ਪੰਜਾਬ ਤੇ ਅੰਗਰੇਜ਼ਾਂ ਦੇ ਬਹੁਤ ਮਿਹਰਬਾਨੀਆਂ ਨੇ, ਬੜੀ ਡਿਵੈਲਪਮੈਂਟ ਹੋਈ ਹੈ, ਨੌਕਰੀਆਂ ਮਿਲੀਆਂ ਨੇ ਫੌਜ ਵਿੱਚ, ਔਰ ਕਨਾਲ ਕਾਲੋਨੀਜ਼ ਨਾਲ ਪੰਜਾਬ ਦਾ ਕਰੈਕਟਰ ਬਦਲ ਗਿਆ ਹੈ, ਇਹ ਹੈ ਉਹ ਹੈ। ਲਿਹਾਜ਼ਾ ਲਾਇਲਟੀ ਟੂ ਦ ਕਰਾਊਨ ਔਰ ਟੂ ਬ੍ਰਿਟਨ ਵਾਸ ਪਾਰਟ ਆਫ ਦ ਯੂਨੀਅਨਿਸਟ ਪਾਰਟੀ। ਸਮਝ ਗਏ? ਸੋ ਪੰਜਾਬ ਯੂਨੀਅਨਿਸਟ ਪਾਰਟੀ ਜੇ ਹਕੂਮਤ ਵਿੱਚ ਰਹਿੰਦੀ, ਉਹਨੂੰ ਮਜਬੂਰ ਕੀਤਾ ਗਿਆ ਕਿਉਂਕਿ ਦੇਖੋ 24 ਜਨਵਰੀ ਨੂੰ ਮੁਸਲਿਮ ਲੀਗ ਨੇ ਉਹਨਾਂ ਦੇ ਖਿਲਾਫ ਡਾਇਰੈਕਟ ਐਕਸ਼ਨ ਸ਼ੁਰੂ ਕਰਤਾ। ਔਰ ਜਦੋਂ ਤੱਕ ਸਿਰਫ ਲਾਸਟ ਉਹਨਾਂ ਦੇ ਜਿਹੜੇ ਸਨ ਲੀਡਰ ਮਲਕ ਸਰ ਖਿਜ਼ਰ ਹਯਾਤ ਖਾਨ ਟਿਵਾਣਾ, ਇੰਤਹਾਈ ਸ਼ਰੀਫ ਆਦਮੀ, ਇਹਨਾਂ ਨੇ ਐਜੀਟੇਸ਼ਨ, ਜਿਨ੍ਹਾਂ ਸਾਹਿਬ ਨੇ ਕਾਲ ਦਿੱਤੀ ਕਿ ਤੁਸੀਂ ਇਹਨਾਂ ਨੂੰ ਢਾ ਦਿਓ, ਇਹਨਾਂ ਦੀ ਹਕੂਮਤ ਨੂੰ, ਕਿਉਂਕਿ ਹੋਇਆ ਸੀ ਕਿ 45-46 ਦੇ ਇਲੈਕਸ਼ਨ ਵਿੱਚ
ਸਾਰੇ ਉਹ ਲੈਂਡਲੋਰਡ ਜਿਹੜੇ ਪਹਿਲੇ ਪੰਜਾਬ ਯੂਨਿਸਟ ਪਾਰਟੀ ਸਨ, ਉਹ ਦੇਖਿਆ ਕਿ ਹੁਣ ਮੁਸਲਿਮ ਲੀਗ ਨੂੰ ਸਪੋਰਟ ਕਰ ਰਹੇ ਨੇ ਅੰਗਰੇਜ਼, ਔਰ ਹੁਣ ਜਾਂਦੇ ਵੇਲੇ ਅੰਗਰੇਜ਼ ਮੁਸਲਿਮ ਲੀਗ ਨੂੰ ਔਰ ਕਾਂਗਰਸ ਨੂੰ ਇਹਨਾਂ ਦੇ ਪੁਆਇੰਟ ਆਫ ਵਿਊ ਨੂੰ ਲੈਣਗੇ। ਉਹ ਇਸ਼ਾਰਾ ਮਿਲਿਆ, ਉਹ ਸਾਰੇ ਵੜ ਗਏ ਮੁਸਲਿਮ ਲੀਗ ਵਿੱਚ। ਬਹੁਤ ਥੋੜੇ ਲੋਕ ਉਹਨਾਂ ਦੇ ਨਾਲ ਰਹੇ, ਲਿਹਾਜ਼ਾ ਕਿੱਥੇ ਉਹਨਾਂ ਦੀ 75 ਸੀਟਸ ਹੁੰਦੀਆਂ ਸਨ, 75-37 ਦੇ ਇਲੈਕਸ਼ਨ ਵਿੱਚ, ਔਰ ਬਾਅਦ ਵਿੱਚ 45-46 ਦੇ ਇਲੈਕਸ਼ਨ ਵਿੱਚ 84 ਹੋ ਗਈਆਂ ਸਨ। ਉਹ ਸੀਟਸ ਵੱਧ ਗਈਆਂ ਸਨ ਨਾ ਪਾਪੂਲੇਸ਼ਨ ਦੀ ਬੁਨਿਆਦ ਤੇ, ਬਟ ਉਹਦੇ ਚੋਂ ਸਿਰਫ ਸ਼ਾਇਦ 18 ਮਿਲੀਆਂ ਸਨ, ਜਿਹੜੀਆਂ ਕਿ 14 ਹੋ ਗਈਆਂ, ਕਿਉਂਕਿ 4 ਨੇ ਫਿਰ ਮੁਸਲਿਮ ਲੀਗ ਜੁਆਇਨ ਕਰ ਲਈ। ਲੇਕਿਨ ਕਾਂਗਰਸ ਦੇ 50 ਸੀਟਾਂ ਸਨ ਪੰਜਾਬ ਵਿੱਚ, ਔਰ ਸਿੱਖ ਪੰਥਕ ਪਾਰਟੀਆਂ ਮਿਲ ਕੇ, ਜਿਹਨਾਂ ਚੋਂ ਅਕਾਲੀ ਸਭ ਤੋਂ ਵੱਡੇ ਸਨ, ਉਹਨਾਂ ਦੀਆਂ 23 ਸੀਟਾਂ ਸਨ। 2 ਯੂਨੀਅਨਿਸਟ ਪਾਰਟੀ ਦੇ ਸਿੱਖਾਂ ਦੀ ਤੇ 21 ਪੰਥਕ ਪਾਰਟੀ ਦੀਆਂ। ਇਹਨਾਂ ਸਾਰਿਆਂ ਨੇ ਮਿਲ ਕੇ ਮਿਨਿਸਟਰੀ ਬਣਾਈ ਵਿਦ ਮਲਿਕ ਖਿਜ਼ਰ ਹਯਾਤ ਖਾਨ ਟਿਵਾਣਾ। ਇਹਦੇ ਖਿਲਾਫ ਉਹਨਾਂ ਨੇ ਡਾਇਰੈਕਟ ਐਕਸ਼ਨ ਜਿਨ੍ਹਾਂ ਸਾਹਿਬ ਨੇ ਕਾਲ ਕੀਤਾ, ਪਹਿਲੇ ਕਲਕੱਤੇ 'ਚ ਕੀਤਾ ਸੀ, ਉੱਥੇ ਹਜ਼ਾਰਾਂ ਲੋਕ ਮਾਰੇ ਗਏ ਸਨ। ਹੁਣ ਇਹ ਪੰਜਾਬ ਵਿੱਚ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਹਕੂਮਤ ਤਾਂ ਨਹੀਂ ਸੀ। ਤੇ ਜਦੋਂ ਤੱਕ ਇਹ ਐਜੀਟੇਸ਼ਨ 24 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਚੱਲਦੀ ਰਹੀ ਹੈ। ਇਸ ਦੌਰਾਨ ਹਾਂ 2-3 ਇੱਕ ਜਗ੍ਹਾ ਤੇ ਇੱਟ ਸੁੱਟੀ ਗਈ ਸੀ ਆਪਣਾ ਲਾਹੌਰ ਵਿੱਚ, ਬੀਡਨ ਰੋਡ ਤੋਂ ਕਹਿੰਦੇ ਨੇ ਕਿਸੇ ਨੇ ਸੁੱਟੀ ਸੀ, ਇੱਕ ਮੁਸਲਿਮ ਲੀਗ ਦੇ ਜਲੂਸ ਦੇ ਵਿੱਚ ਲੋਕ ਮਾਰੇ ਗਏ ਸਨ। ਔਰ ਇਸ ਤਰ੍ਹਾਂ ਹੀ ਕਰਕੇ ਕੁਝ ਹੋਰ ਇਲਾਕਿਆਂ 'ਚ ਵੀ ਛੋਟੇ ਮੋਟੇ, ਬਟ ਇਹ ਸਾਰਾ ਪੀਸਫੁਲ ਰਿਹਾ। 24 ਫਰਵਰੀ ਨੂੰ ਇੱਕ ਸਿੱਖ ਕਾਂਸਟੇਬਲ ਨੂੰ ਇਹਨਾਂ ਨੇ ਅੰਮ੍ਰਿਤਸਰ ਵਿੱਚ ਕੁੱਟ-ਕੁੱਟ ਕੇ ਮਾਰ ਛੱਡਿਆ ਸਿਵਲ ਲਾਈਨਸ ਵਿੱਚ। ਤੇ 2 ਹਾਲਾਂਕਿ 26 ਨੂੰ ਇਹ ਐਜੀਟੇਸ਼ਨ ਖਤਮ ਹੋ ਗਈ ਸੀ, ਲੇਕਿਨ ਕਿਉਂਕਿ 20 ਫਰਵਰੀ ਨੂੰ ਬਰਤਾਨੀਆ ਨੇ ਐਲਾਨ ਕਰਤਾ ਸੀ ਕਿ ਅਸੀਂ ਜੂਨ ਤੱਕ ਹਕੂਮਤ ਇੰਡੀਅਨਸ ਨੂੰ ਦੇ ਕੇ ਡਿਵਾਈਡਡ ਔਰ ਵਨ ਅਸੀਂ ਨਿਕਲ ਜਾਣਾ ਹੈ, ਵੀ ਆਰ ਨਾਟ ਗੋਇੰਗ ਟੂ ਬੀ ਹੇਅਰ। ਤੇ ਜਿਹੜੇ ਲਾਇਲਿਸਟ ਸਨ ਉਹਨਾਂ ਨੂੰ ਸਮਝ ਆ ਗਈ ਕਿ ਬਈ ਹੁਣ ਸਾਡੀ ਤੇ ਇਹਦੇ ਕੁਛ ਨਹੀਂ ਹੋਏਗਾ ਸੁਣਨ ਦਾ। ਹੁਣ ਜਿਨ੍ਹਾਂ ਨਹਿਰੂ ਔਰ ਇਹ ਜਿਹੜੇ ਲੀਡਰ ਨੇ ਗਾਂਧੀ, ਇਹਨਾਂ ਦੇ ਕਾਂਗਰਸ ਇਹਨਾਂ ਦੇ ਨਾਲ, ਆਪਣਾ ਅੰਗਰੇਜ਼ ਇਹਨਾਂ ਦੇ ਨਾਲ ਹੀ ਕੋਈ ਫੈਸਲਾ ਕਰਨਗੇ ਸਿੱਖਾਂ ਨੂੰ ਮਿਲਾ ਕੇ, ਔਰ ਉਹੀ ਹੋਇਆ। ਸੋ ਖਿਜ਼ਰ ਯਾਰ ਟਿਵਾਣਾ, ਕਿਉਂਕਿ ਉਹਦੇ ਖਿਲਾਫ ਜਦੋਂ ਇਹਨਾਂ ਨੇ ਐਜੀਟੇਸ਼ਨ ਕੀਤੀ, ਖਿਜ਼ਰ ਕੁੱਤਾ ਆਪਣੀ ਮਾਂ ਨਾਲ ਸੁੱਤਾ, ਖਿਜ਼ਰ ਦੱਲਾ ਹਾਏ ਹਾਏ। ਔਰ ਗੁਜਰਾਤ ਦੇ ਜਿਹੜੇ ਨੇ ਉਹ ਤਾਂ ਹੋਰ ਜ਼ਿਆਦਾ ਬਦਤਮੀਜ਼ ਨੇ, ਉਹਨਾਂ ਨੇ ਬਣਾਇਆ ਚਲੋ ਵੀ ਚਲੋ ਇੱਕ ਚੀਜ਼ ਮਿਲੇਗੀ, ਕਿਆ ਬਈ ਕਿਆ, ਖਿਜ਼ਰ ਕੀ ਬੇਟੀ, ਵਾਹ ਬਈ ਵਾਹ। ਹੁਣ ਇੱਕ ਬੰਦਾ ਐਡਾ ਵੱਡਾ ਫਿਊਡਲ ਲਾਰਡ, ਲੇਕਿਨ ਇੰਤਹਾਈ ਸ਼ਰੀਫ ਆਦਮੀ, ਉਹਦੀ ਮਾਂ ਭੈਣ ਤੁਸੀਂ ਗਲੀਆਂ 'ਚ ਕਰਦੇ ਫਿਰਦੇ ਹੋ। He resigned on the 2nd of March. 3rd of March ਨੂੰ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਅਸੀਂ ਕਦੀ ਉਹ ਪੰਜਾਬ ਅਸੈਂਬਲੀ ਤੋਂ ਬਾਹਰ ਆਏ। ਕੁਝ ਲੋਕ ਕਹਿੰਦੇ ਨੇ ਜੀ ਉਹਨਾਂ ਨੇ ਆਪਣੀ ਕਿਰਪਾਨ ਦਿਖਾਈ, ਕੁਝ ਕਹਿੰਦੇ ਨੇ ਜੀ ਕਿਰਪਾਨ ਨਹੀਂ ਦਿਖਾਈ, ਲੇਕਿਨ ਇਹ ਪੱਕਾ ਕਿ ਆ ਕੇ ਕਿਹਾ ਕਿ ਪਾਕਿਸਤਾਨ ਮੁਰਦਾਬਾਦ, ਅਸੀਂ ਕਦੀ ਪਾਕਿਸਤਾਨ ਨਹੀਂ ਬਣਨ ਦਿਆਂਗੇ। ਔਰ 3 ਦੀ ਸ਼ਾਮ ਨੂੰ ਫਿਰ ਜਿਹੜੀ ਹੈ ਨਾ ਕੁੜੀ ਬਾਗ, ਲਾਹੌਰ ਦਾ ਅਨਾਰਕਲੀ, ਪੁਰਾਣਾ ਅਨਾਰਕਲੀ ਦੇ ਬਾਹਰ ਹੈਗਾ ਕੁੜੀ ਬਾਗ, ਉੱਥੇ ਹਿੰਦੂ ਔਰ ਸਿੱਖ ਲੀਡਰ ਮਿਲੇ, ਜਿਹਦੇ 'ਚ ਹਿੰਦੂ ਮਹਾਸਭਾ ਔਰ ਇਹ ਔਰ ਉਹ, ਕਾਂਗਰਸ ਵੀ ਉੱਥੇ ਸੀ। ਲੇਕਿਨ ਕਾਂਗਰਸ ਨੇ ਸਿਰਫ ਇਹ ਕਿਹਾ ਕਿ ਅਸੀਂ ਪਾਕਿਸਤਾਨ ਦੀ ਜਿਹੜੀ ਡਿਮਾਂਡ ਹੈ ਇਸ ਨੂੰ ਅਪੋਜ਼ ਕਰਾਂਗੇ, ਬਾਕੀਆਂ ਨੇ ਕਿਹਾ ਕਿ ਅਸੀਂ ਕਦੀ ਪਾਕਿਸਤਾਨ ਨਹੀਂ ਬਣਨ ਦਿਆਂਗੇ। ਇਹ ਉਹ ਇਸ ਕਿਸਮ ਦੀ ਗੱਲ ਹੋਈ, ਐਕਸਟ੍ਰੀਮਿਸਟ ਸਲੋਗਨਸ ਲੱਗੇ। 4 ਨੂੰ ਲਾਹੌਰ ਵਿੱਚ ਫਸਾਦ ਸ਼ੁਰੂ ਹੋ ਗਿਆ। ਹੁਣ ਤੁਸੀਂ ਦੇਖੋ, ਗੱਲ ਹੈ ਕਿ ਜੇ ਪੰਜਾਬ ਯੂਨੀਵਰਸਿਟੀ ਪਾਰਟੀ ਦੀ ਹਕੂਮਤ ਹੁੰਦੀ ਤੇ ਕਿਆ ਇਸ ਤਰ੍ਹਾਂ ਕਤਲੇਆਮ ਜਾਂ ਇਹ ਹੁੰਦਾ? ਆਈ ਥਿੰਕ ਐਬਸੋਲੂਟਲੀ ਨਾਟ। ਇਹ 1-2 ਕੇਸ ਹੋਏ ਨੇ, ਉਹ ਵੀ ਇੱਕਦਮ ਕੰਟਰੋਲ ਕਰਤੇ ਗਏ, ਪੀਸਫੁਲ, ਐਵਰੀਥਿੰਗ ਵਾਸ ਪੀਸਫੁਲ। ਹਜ਼ਾਰੋਂ ਇਹਨਾਂ ਨੂੰ ਮੁਸਲਿਮ ਲੀਗ ਦੇ ਬੰਦਿਆਂ ਨੂੰ ਜੇਲ੍ਹ 'ਚ ਵੀ ਰੱਖਿਆ ਗਿਆ, ਲੇਕਿਨ ਉਹਨਾਂ ਨੂੰ ਸਾਰੀ ਫੈਸਿਲਿਟੀਜ਼ ਸਨ। ਉੱਥੇ ਇਹ ਗਾਣੇ ਗਾਉਂਦੇ ਸਨ ਔਰ ਮਟਕਾ ਵਜਾ ਕੇ ਤੇ ਡਾਂਸ ਕਰਦੇ ਸਨ। ਇਹ ਇਹਨਾਂ ਨੇ ਖੁਦ ਲਿਖਿਆ ਕਿ ਉਹ ਸਾਡੇ ਲਈ ਤੇ ਇੱਕ ਤਰ੍ਹਾਂ ਦੀ ਈਦ ਸੀ ਵਾਈਲ ਸਿਟਿੰਗ ਇਨ ਜੇਲ। ਇਹ ਹਾਲ ਸੀ ਖਿਜ਼ਰ ਯਾਰ ਟਿਵਾਣਾ ਵੈਨ ਹੀ ਵਾਸ ਚੀਫ ਮਿਨਿਸਟਰ। ਲੇਕਿਨ 4 ਨੂੰ ਜਦੋਂ ਹੁਣ ਕੋਈ ਚੀਫ ਮਿਨਿਸਟਰ ਨਹੀਂ ਹੈ ਔਰ
ਬਿਲਕੁਲ there is no government in Pakistan except the British governor। ਤੇ 4 ਨੂੰ ਇਹ ਜਿਹੜਾ ਹੈ ਨਾ ਜੀ ਆਪਣਾ ਸਿਵਲ ਲਾਈਨਸ ਪੁਲਿਸ ਸਟੇਸ਼ਨ ਲਾਹੌਰ ਦਾ, ਇਹ ਗਵਰਨਮੈਂਟ ਕਾਲਜ ਦੇ ਨਾਲ ਜਿਹੜਾ ਰੋਡ ਦੇ ਅਕ੍ਰੋਸ ਦ ਰੋਡ ਕਚਹਿਰੀ ਰੋਡ, ਉਹਦੇ ਸਾਹਮਣੇ ਜਿਹੜਾ ਇੱਕ ਬਿਲਡਿੰਗ ਹੈ, ਇਹ ਹੁੰਦੀ ਸੀ DAV ਕਾਲਜ ਦਾ ਹੋਸਟਲ ਹੁੰਦਾ ਸੀ, ਜਿਹਦੇ ਚ ਹਿੰਦੂ ਔਰ ਸਿੱਖ ਮੁੰਡੇ ਜਿਹੜੇ ਉੱਥੇ ਹਨ ਸਨ, ਉਹਨਾਂ ਨੇ ਇੱਕ ਐਜੂਟੇਸ਼ਨ ਗੋਲਬਾਗ ਲਾਹੌਰ, ਜਿਹਨੂੰ ਹੁਣ ਨਾਸਰ ਬਾਗ ਕਹਿੰਦੇ ਨੇ, ਉਹਦੇ ਚ ਆਏ। ਪ੍ਰਿੰਸੀਪਲ ਗਾਰਡਨ ਆਪਣਾ ਗਵਰਨਮੈਂਟ ਕਾਲਜ ਪਤਰਸ ਬੁਖਾਰੀ ਵੈਸੇ ਤੇ ਬੜੇ ਰਾਈਟਰ ਸਨ, ਉਹਨਾਂ ਨੇ ਪੁਲਿਸ ਬੁਲਾ ਲਈ, ਪੁਲਿਸ ਨੇ ਗੋਲੀ ਚਲਾਈ ਔਰ ਕਈ ਵਿਚਾਰੇ ਹਿੰਦੂ ਸਿੱਖ ਮੁੰਡੇ ਮਾਰੇ ਗਏ। ਉਸੇ ਸ਼ਾਮ ਨੂੰ ਫਿਰ ਲਾਹੌਰ ਦੇ ਅੰਦਰੂਨ ਸ਼ਹਿਰ ਦੇ ਵਿੱਚ ਹਿੰਦੂ ਮਹੱਲੇ ਦੇ ਵਿੱਚ ਮੁਸਲਮਾਨ ਫਸ ਗਏ, ਮੁਸਲਮਾਨ ਮਹੱਲਿਆਂ 'ਚ ਹਿੰਦੂ ਸਿੱਖ ਫਸ ਗਏ, ਛੁਰੀਆਂ ਚਲੀਆਂ, ਬੰਬ ਚੱਲੇ ਛੋਟੇ ਮੋਟੇ, ਅੱਗਾਂ ਲੱਗੀਆਂ, ਲੁੱਟਮਾਰ ਹੋਈ। ਇਹ ਹੀ ਫਿਰ ਅੰਮ੍ਰਿਤਸਰ ਸ਼ਾਮ ਨੂੰ ਸ਼ੁਰੂ ਹੋ ਗਿਆ। ਅਗਲੇ ਦਿਨ ਇਹ ਮੁਲਤਾਨ ਹੋਇਆ ਔਰ ਅਗਲੇ ਉਸੇ ਦਿਨ ਰਾਵਲਪਿੰਡੀ 'ਚ ਹੋਇਆ, ਫਿਰ ਜਲੰਧਰ 'ਚ ਹੋਇਆ। ਤੇ ਉਦੋਂ ਫਿਰ 5 ਮਾਰਚ ਤੋਂ ਲੈ ਕੇ 1947 ਜਦੋਂ ਤੱਕ ਅੰਗਰੇਜ਼ ਨੇ ਹਕੂਮਤ ਛੱਡੀ ਨਹੀਂ ਔਰ ਪਾਵਰ ਟ੍ਰਾਂਸਫਰ ਨਹੀਂ ਕੀਤੀ, ਤੇ ਗਵਰਨਰ ਰੂਲ ਲੱਗਿਆ ਹੋਇਆ ਸੀ ਪੰਜਾਬ ਵਿੱਚ। there was no elected government in ਪੰਜਾਬ। ਠੀਕ ਹੈ, ਇਹਦਾ ਇਹ ਜਵਾਬ ਹੈ। ਸਰ ਨਵਜੀਤ ਗਿੱਲ ਸਾਹਿਬ ਹਨ, ਨਵਜੀਤ ਗਿੱਲ ਜਾਂ ਨਵਜੀਤ ਗਿੱਲ, ਆਸਟ੍ਰੇਲੀਆ ਤੋਂ। ਕਿਉਂਕਿ ਖੁਦ ਇਹ ਕਹਿ ਰਹੇ ਸੀ ਕਿ RSS ਜਿਹੜੀ ਗਾਂਧੀ ਨੂੰ ਕਹਿ ਰਹੀ ਸੀ ਕਿ ਤੁਸੀਂ ਜੋ ਅਸੀਂ ਕਰਨਾ ਚਾਹੁੰਦੇ ਹਾਂ ਲੋਕਾਂ ਨੂੰ, ਉਹਦੇ ਦਰਮਿਆਨ ਤੁਹਾਡੀ ਅਮਨ ਪਸੰਦੀ ਸਾਡੇ ਲਈ ਮਸਲਾ ਹੈ। ਫਿਰ ਅੱਗੇ ਹੀ ਉਹਨਾਂ ਦਾ ਕੁਐਸਚਨ ਦਾ ਤੁਸੀਂ ਕਹਿ ਲਓ। ਲੇਕਿਨ ਇਸ ਦਾ ਜਵਾਬ ਦੇ ਦਈਏ ਜੀ ਜੀ, ਇਹ ਇੱਕ ਇਲਜ਼ਾਮ ਹੈ ਐਂਡ ਆਈ ਸਟਰੋਂਗਲੀ ਪ੍ਰੋਟੈਸਟ। ਦਿਸ ਮੈਨ ਹੈਜ਼ ਨਾਟ read ਮਾਈ ਵਰਕਸ, ਹੀ ਹੈਜ਼ ਨਾਟ ਫੋਲੋਡ ਮਾਈ, ਪੰਜਾਬ ਦੀ ਕਿਤਾਬ ਨਹੀਂ ਪੜ੍ਹੀ, ਜਿਨ੍ਹਾਂ ਦੀ ਕਿਤਾਬ ਨਹੀਂ ਪੜ੍ਹੀ, ਔਰ ਇੱਕ ਇਲਜ਼ਾਮ ਤਰਾਸ਼ੀ ਕਰ ਰਿਹਾ। RSS ਨੂੰ ਮੈਂ ਸੌਫਟ ਹੋਣਾ, ਦਿਸ ਇਜ਼ ਐਨ ਇਨਸਲਟ ਟੂ ਮੀ, ਹੀ ਸ਼ੁੱਡ ਵਿਦਡਰਾ ਹਿਜ਼ ਵਰਡਸ। ਇਹ ਬਿਲਕੁਲ ਹੀ ਕੋਈ ਇਰਰਿਸਪੌਂਸਿਬਲ ਬੰਦਾ ਜਿਹਨੇ ਇਹ ਕਿਹਾ। ਉਹ ਮੈਂ ਤੇ ਕਿਹਾ ਕਿ ਗਾਂਧੀ ਜੀ ਦਾ ਕਤਲ ਹੀ ਇਹਨਾਂ ਸਾਰਿਆਂ ਦੀ ਸੋਚ ਨਾਲ ਹੋਇਆ ਔਰ RSS ਨੇ ਹਿੰਦੁਸਤਾਨ ਦਾ ਸਤਿਆਨਾਸ਼ ਕੀਤਾ ਬਾਅਦ ਵਿੱਚ, ਜਿਹਦੇ ਚ ਐਂਟੀ। ਸੋ ਵੇਅਰ ਹੈਜ਼ ਹੀ ਲਰਨ ਦਿਸ ਮੈਨ? ਇਹੋ ਜਿਹੇ ਬੰਦਿਆਂ ਦੇ ਸਵਾਲ ਨਾ ਕਰਿਆ ਕਰੋ, ਕਿਉਂਕਿ ਫਿਰ ਮੈਨੂੰ ਗਰਮੀ ਆ ਜਾਂਦੀ ਹੈ। these people are out to make provocation ਜਿਹਨਾਂ ਦੀ ਬੁਨਿਆਦ ਹੀ ਕੋਈ ਨਹੀਂ। ਮੈਂ ਔਰ RSS ਨੂੰ ਸੌਫਟ ਕਾਰਨਰ ਹਾਂ, he should withdraw his words। ਇਹਦੇ ਬਾਕੀ ਵੀ ਸਵਾਲ ਜਿਹੜੇ ਨੇ I don't want to answer because he is an irresponsible person। he cannot misquote, ਮੈਨੂੰ ਮਿਸਕੋਟ ਨਹੀਂ ਕਰ ਸਕਦਾ। ਹਾਂ ਠੀਕ ਹੈ, ਠੀਕ ਹੈ। ਐਡਵੋਕੇਟ ਅਦਿਤਿਆ ਜੋਸ਼ੀ ਹਨ ਜੀ, ਬੰਬੇ ਤੋਂ ਹਨ। ਇਹਨਾਂ ਦਾ ਸਵਾਲ ਹੈ ਕਿ ਸਰ ਤੁਸੀਂ ਕਮਾਲ ਅਤਾਤੁਰਕ ਤੇ ਫੀਲਡ ਮਾਰਸ਼ਲ ਅਯੂਬ ਖਾਨ, ਜਵਾਹਰ ਲਾਲ ਨਹਿਰੂ ਜਿਹੇ ਲੋਕਾਂ ਦੀਆਂ ਰਿਫਾਰਮਸ ਦੀ ਤਾਰੀਫ ਕਰਦੇ ਹੋ। ਇਸ ਗੱਲ ਦਾ ਇਨਕਾਰ ਨਹੀਂ ਹੈ ਕਿ ਉਹਨਾਂ ਨੂੰ ਕੁਛ ਇਸ ਦੇ ਵਿੱਚ ਆਵਾਮ ਦੇ ਵਿੱਚ ਇਹ ਗੈਰ ਉਹਨਾਂ ਨੂੰ ਇਸਲਾਹਤ ਜਿਹੜੀਆਂ ਹਨ ਉਹਨਾਂ ਨੂੰ ਫੇਮ ਮਿਲਿਆ, ਲੇਕਿਨ ਇਹ ਹਮੇਸ਼ਾ ਗੈਰ ਮਕਬੂਲ ਹੀ ਰਹਿਣਗੀਆਂ। ਤੇ ਅਗਲੇ ਇਹਨਾਂ ਦਾ ਸਵਾਲ ਇਹ ਹੈ ਕਿ ਨਹੀਂ ਸੌਰੀ, ਇਹ ਗੈਰ ਮਕਬੂਲ ਕੌਣ ਰਹਿਣਗੀਆਂ? ਇਹ ਬੰਦੇ ਜਾਂ ਇਹਨਾਂ ਦੀਆਂ ਇਸਲਾਹਤ, ਇਹਨਾਂ ਨੇ ਰਿਫਾਰਮਸ ਕੀਤੀਆਂ ਹਨ। ਲੋ ਦੇਖੋ ਨਾ, ਇਹ ਸਾਰੇ ਡਿਕਟੇਟਰਸ ਹਨ। ਨਹੀਂ ਬਕਵਾਸ ਹੈ ਨਾ ਜੀ ਜੀ, ਦਿਸ ਇਜ਼ ਨੌਨਸੈਂਸ। ਕਿਉਂਕਿ ਅਯੂਬ ਖਾਨ ਤੇ ਔਰ ਅਤਾਤੁਰਕ ਤੇ ਤੁਸੀਂ ਜੇ ਇਲਜ਼ਾਮ ਲਾਣਾ ਚਾਹੋ ਤੇ ਯੂ ਆਰ ਵੈਲਕਮ, ਮਗਰ ਫਿਰ ਪੂਰੇ ਸਿੰਗਾਪੁਰ ਦੀ ਸਾਰੇ ਰਿਫਾਰਮ NG ਹੋਏ ਨੇ ਔਰ ਆਪਣਾ ਜਿੰਨਾ ਡਿਵੈਲਪਮੈਂਟ ਹੋਈ ਹੈ ਆਪਣਾ ਸਾਊਥ ਕੋਰੀਆ 'ਚ, ਉਹ ਵੀ ਇਸ ਤਰ੍ਹਾਂ ਹੋਈ ਹੈ, ਤਾਇਵਾਨ ਵਿੱਚ ਵੀ ਹੋਈ ਹੈ। ਸਾਰੀ ਦੁਨੀਆ ਦੇ ਵਿੱਚ ਜਮਹੂਰੀਅਤ ਦੇ ਜ਼ਰੀਏ ਤੇ ਜ਼ਰੂਰੀ ਨਹੀਂ ਡਿਵੈਲਪਮੈਂਟ ਹੋਈ ਹੋਈ, ਇਹ ਨੌਨਸੈਂਸ ਹੈ। ਚਾਈਨਾ ਦੇ ਵਿੱਚ ਵਿਦ ਟੋਟਲ ਡਿਕਟੇਟਰਸ਼ਿਪ ਹੋਈ ਹੈ। ਹਾਂਜੀ, ਸੋ ਫਸਟ ਆਫ ਆਲ there is no connection between democracy and economic development। there is no connection। ਮਿਲ ਜਾਣ ਤੇ ਅੱਛੀ ਗੱਲ ਹੈ, ਨਾ ਮਿਲਣ ਤੇ ਕੋਈ ਗੱਲ ਨਹੀਂ। ਲੇਕਿਨ ਜਵਾਹਰ ਲਾਲ ਨਹਿਰੂ ਤੇ ਕਹਿਣਾ ਕਿ ਉਹ ਡਿਕਟੇਟਰ ਸੀ, I think this man also is unbelievable। ਨਹਿਰੂ ਤੇ ਉਹ ਬੰਦਾ ਹੈ ਜਿਹਨੇ ਆਪਣੇ ਖਿਲਾਫ ਖਤ ਲਿਖੇ ਨੇ ਔਰ ਸਟੇਟਸਮੈਨ ਜੀ ਛਪਵਾਏ ਨੇ
ਕਿ ਇਹਨੂੰ ਚੈਲੰਜ ਕਰੋ ਪਾਰਲੀਮੈਂਟ ਵਿੱਚ, ਇਹ ਨਾ ਹੋਏ ਕਿ ਇਹ ਡਿਕਟੇਟਰ ਹੋ ਜਾਏ। ਸੋ ਬਲਕਿ ਨਹਿਰੂ ਤਾਂ ਸੋਸ਼ਲਿਸਟ ਚੀਜ਼ਾਂ ਲਿਆਉਣਾ ਚਾਹੁੰਦਾ ਸੀ, ਕਿਉਂਕਿ ਉਹਦੇ ਕੋਲ ਡੈਮੋਕ੍ਰੈਟਿਕ ਸਪੋਰਟ ਨਹੀਂ ਸੀ ਤੇ ਉਹਨੂੰ ਹੱਥ ਰੋਕ ਕੇ ਸਾਰਾ ਕੁਝ ਕਰਨਾ ਪਿਆ। ਲੇਕਿਨ ਜੋ ਉਹ ਰਿਫਾਰਮ ਲਿਆਇਆ, ਉਸੇ ਦੀ ਵਜ੍ਹਾ ਨਾਲ ਹਿੰਦੁਸਤਾਨ ਜਿਹੜਾ ਹੈ ਉਹਦੀ ਦੁਨੀਆ 'ਚ ਤਾਰੀਫ ਹੁੰਦੀ ਹੈ। ਇੱਕ ਸੈਕੂਲਰ ਸਟੇਟ, ਇਕੁਅਲ ਰਾਈਟਸ ਫॉर ਮੈਨ ਐਂਡ ਵਿਮਨ। ਹਿੰਦੂਆਂ ਦੇ ਵਿੱਚ ਤੇ ਔਰਤਾਂ ਨੂੰ ਪ੍ਰੋਪਰਟੀ ਕੋਈ ਨਹੀਂ ਮਿਲਦੀ, ਆਲ ਪ੍ਰੋਪਰਟੀ ਗੋਜ਼ ਟੂ ਸਨਸ। ਇਹ ਅਨਪੋਪੂਲਰ ਹੈ। ਜੋਸ਼ੀ ਸਾਹਿਬ ਨੂੰ ਪੁੱਛੋ ਕਿ ਜਾ ਕੇ ਔਰਤਾਂ ਨੂੰ ਪੁੱਛੋ, ਆਪਣੇ ਭੈਣ ਨੂੰ ਪੁੱਛੋ, ਆਪਣੀ ਵਾਲਦਾ ਨੂੰ ਪੁੱਛੋ, ਡੂ ਦੇ ਐਗਰੀ ਵਿਥ ਹਿਮ? ਇਹ ਸਾਰੇ ਉਹ ਰਿਫਾਰਮ ਨੇ, ਵਰਨਾ ਹਿੰਦੂ ਕੁੜੀਆਂ ਨੂੰ ਔਰ ਔਰਤਾਂ ਨੂੰ ਜੇ ਬਚਪਨ ਵਿੱਚ ਇਹਨਾਂ ਦੀ ਸ਼ਾਦੀ ਕਰ ਦਿੰਦੇ ਸਨ, ਜੇ ਮੁੰਡਾ ਮਰ ਜਾਏ ਨਾ ਉਸ ਦੌਰਾਨ ਵੱਡੇ ਹੋਣ ਤੋਂ ਪਹਿਲੇ, ਤੇ ਉਹ ਕੁੜੀ ਨੂੰ ਨੰਗੇ ਪੈਰ ਰੱਖ ਕੇ ਤੇ ਖਾਣਾ ਦਿੰਦੇ ਸਨ ਪੱਤਿਆਂ ਦੇ ਉੱਤੇ। ਇਹ ਇਟਸ ਆਲ ਔਨ ਰਿਕਾਰਡ। ਇਹ ਸਾਰਾ ਚੇਂਜ ਜਿਹੜਾ ਹੈ ਇਹ ਤੇ ਜਵਾਹਰ ਲਾਲ ਨਹਿਰੂ ਨੇ ਕੀਤਾ ਹੈ, ਔਰ ਹੂ ਇਜ਼ ਪ੍ਰੋਟੈਸਟਿੰਗ ਅਗੇਂਸਟ ਇਟ? ਹਾਂ, ਇਹ ਕਹਿੰਦੇ ਨੇ ਸੈਕੂਲਰ ਇੰਡੀਆ ਨਹੀਂ ਹੋਣਾ ਚਾਹੀਦਾ, ਉਹ ਇਹਨਾਂ ਦੀ ਇਟਸ ਅਪ ਟੂ ਦੈਮ। ਲੇਕਿਨ ਜਿਹੜੇ ਰਿਫਾਰਮ ਹੋਏ ਨੇ ਉਹ ਹਿੰਦੂਆਂ ਨੂੰ ਵੀ ਉਨਾ ਹੀ ਫਾਇਦਾ ਹੋਇਆ ਉਸ ਤੋਂ ਜਿੰਨਾ, ਬਲਕਿ ਮੁਸਲਮਾਨਾਂ ਨੂੰ ਐਕਸੈਪਸ਼ਨ ਦੇ ਦਿੱਤੀ ਉਹਨਾਂ ਨੇ, which probably should be corrected now। and BJP ਦੀ ਕੋਈ ਗੱਲ ਜੇ ਮੈਂ ਮੰਨਣਾ ਤਾਂ ਉਹ ਹੈ ਵੀ ਯੂਨੀਫਾਰਮ ਸਿਵਲ ਕੋਡ। ਨਹਿਰੂ ਤੇ ਇਲਜ਼ਾਮ ਲੱਗ ਨਹੀਂ ਸਕਦਾ। ਔਰ ਅਤਾਤੁਰਕ ਨੇ ਜਿਹੜੇ ਰਿਫਾਰਮ ਕੀਤੇ ਨੇ ਅੱਜ ਤੱਕ ਉਹੀ ਰਿਫਾਰਮ ਨੇ ਕਿ ਤੁਰਕੀ ਇੰਨਾ ਐਡਵਾਂਸ ਕੀਤਾ ਹੈ। ਐਰਦੋਗਨ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਨੂੰ ਹਟਾ ਲੈਣ ਉਹਨਾਂ ਰਿਫਾਰਮਸ ਨੂੰ, ਬਟ ਹੀ ਕਾਂਟ। ਉਹਨੇ ਛੋਟੇ ਮੋਟੀਆਂ ਇਸਲਾਮਿਕ ਸੋਫੀਆ, ਉਹ ਜਿਹੜਾ ਸੀ ਆਪਣਾ ਆਇਆ ਸੋਫੀਆ ਇੱਕ ਮਿਊਜ਼ੀਅਮ ਸੀ, ਉਹਨੂੰ ਮਸਜਿਦ ਬਣਾਤਾ, ਕੁਝ ਇੱਕ ਦੋ ਹੋਰ ਇਸ ਕਿਸਮ ਦੇ ਨੌਨਸੈਂਸ ਕਿਸਮ ਦੇ ਚੇਂਜਸ। ਬਟ ਇਟ ਇਜ਼ ਅਤਾਤੁਰਕ ਟਰਕੀ ਵਿਚ ਹੈਜ਼ ਗੋਟ ਫਾਰਵਰਡ। ਹਾਂਜੀ, ਔਰ ਅਯੂਬ ਖਾਨ ਇਜ਼ ਦ ਜਿਹਨੇ ਮੁਸਲਿਮ ਫੈਮਿਲੀ ਲਾਜ਼ ਲੈ ਕੇ ਆਏ, ਔਰ ਉਹ ਅਨਪੋਪੂਲਰ ਨੇ। ਵਾਟ ਅ ਨੌਨਸੈਂਸ ਥਿੰਗ ਟੂ ਸੇ। ਕਿਉਂਕਿ ਜ਼ਿਆ ਵੀ ਜਿਹੜਾ ਬੜਾ ਇਸਲਾਮਿਸਟ ਸੀ, ਉਹਨੇ ਵੀ ਆ ਕੇ ਮੁਸਲਿਮ ਫੈਮਿਲੀ ਲਾਜ਼ ਨੂੰ ਚੇਂਜ ਨਹੀਂ ਕੀਤਾ, ਕਿਉਂਕਿ ਜ਼ਿਆ ਦੇ ਘਰ ਵੀ ਧੀਆਂ ਸਨ, ਬੇਟੀਆਂ ਸਨ, ਤੇ ਮੁਸਲਿਮ ਫੈਮਿਲੀ ਲਾਅ ਨੇ ਕੁੜੀਆਂ ਨੂੰ, ਬੇਟੀਆਂ ਨੂੰ ਪ੍ਰੋਪਰਟੀ 'ਚ ਹਿੱਸਾ ਦਿੱਤਾ ਸ਼ਰੀਆ ਦੇ ਮੁਤਾਬਿਕ। ਸ਼ਾਦੀ ਦੀ ਏਜ ਰੱਖੀ ਉਹਨਾਂ ਨੇ 16, ਜਿਸ ਤੇ ਮੌਲਵੀਆਂ ਨੇ ਬੜਾ ਰੌਲਾ ਪਾਇਆ ਸੀ, ਬਟ ਨੋਬਡੀ ਲਿਸਨ ਟੂ ਦੈਟ। ਉਹਨਾਂ ਨੇ ਇਹ ਵੀ ਕਰਤਾ, ਸੁਨੀਆਂ ਦੇ ਵਿੱਚ ਇਹ ਲਾਅ ਸੀ ਕਿ ਦਾਦੇ ਦੀ ਪ੍ਰੋਪਰਟੀ ਜਿਹੜੀ ਹੈ ਉਹ ਜੇ ਇੱਕ ਬੇਟਾ ਜਾਂ ਬੇਟੀ ਮਰ ਜਾਏ ਤੇ ਉਹਦੀ ਔਲਾਦ ਨੂੰ ਨਹੀਂ ਸੀ ਮਿਲਦੀ, ਬਾਕੀ ਉਹਦੇ ਪੁੱਤਰਾਂ ਦੇ ਧੀਆਂ ਨੂੰ ਮਿਲਦੀ ਸੀ, ਤੇ ਵਿਚਾਰੇ ਜਿਹੜੇ ਯਤੀਮ ਪੋਤੇ ਦੋਤੇ ਸਨ ਉਹਨਾਂ ਨੂੰ ਕੁਛ ਨਹੀਂ ਸੀ ਮਿਲਦਾ। ਉਹ ਵੀ ਇਹਨਾਂ ਨੇ ਚੇਂਜ ਕਰਕੇ ਤੇ ਕਿਹਾ ਕਿ ਨਹੀਂ, ਇਸਲਾਮ ਵਿੱਚ ਜਸਟਿਸ ਹੈ, ਲਿਹਾਜ਼ਾ ਈਵਨ ਦੋਜ਼ ਜਿਹੜੇ ਯਤੀਮ ਨੇ ਉਹਨਾਂ ਨੂੰ ਵੀ ਮਿਲੇਗਾ। ਇਹ ਸਾਰੇ ਰਿਫਾਰਮਸ ਅੱਜ ਤੱਕ ਕੋਈ ਚੇਂਜ ਨਹੀਂ ਕਰ ਸਕਿਆ। ਇਹ ਸਭ ਇਸਲਾਮ ਉਸਲੂਮ ਕਰਦੇ ਨੇ, ਤੇ ਸਭ ਦੇ ਘਰ ਵਿੱਚ ਕੁੜੀ ਹੈ ਯਾਰ। ਫਿਰ ਉਹਨਾਂ ਨੇ ਠੀਕ ਹੈ ਇੱਕ ਸ਼ਾਦੀ ਦਾ ਹੁਕਮ ਨਹੀਂ ਦਿੱਤਾ, ਲੇਕਿਨ ਮੁਸ਼ਕਿਲ ਕਰਤਾ ਕਿ ਜੇ ਤੁਸੀਂ ਦੂਸਰੀ ਸ਼ਾਦੀ ਕਰਨੀ ਹੈ ਤੇ ਪਹਿਲੇ ਉਹਦੇ ਜਾਓ BD, ਉਹ ਜਿਹੜੀ ਹੈ ਕਮੇਟੀ 'ਚ, ਉਹਦੇ 'ਚ ਰਜਿਸਟਰ ਹੋਏਗਾ ਕਿ ਤੁਸੀਂ ਇੱਕ ਨਈ ਸ਼ਾਦੀ ਕਰ ਰਹੇ ਹੋ, ਔਰ ਤੁਹਾਡੀ ਪੁਰਾਣੀ ਜਿਹੜੀ ਬੀਵੀ ਹੈ ਜਾਂ ਉਹਨੂੰ ਤਲਾਕ ਦਿਓ ਜਾਂ ਉਹਦੀ ਮਨਜ਼ੂਰੀ ਲਵੋ। ਅਕਸਰ ਲੋਕ ਫਿਰ ਜਿੱਥੇ ਔਲਾਦ ਨਹੀਂ ਸੀ ਹੁੰਦੀ ਨਾ, ਤੇ ਫਿਰ ਉਹ ਦੂਸਰੀ ਸ਼ਾਦੀ ਕਰਦੇ ਸਨ। ਲੇਕਿਨ ਪਹਿਲੇ ਹੁੰਦਾ ਸੀ ਇੱਧਰ ਕੱਢਿਆ ਇੱਕ ਬੁੱਢੀ ਨੂੰ ਤੇ ਇੱਕ ਨਈ ਲੈ ਆਏ, ਤਲਾਕ ਤਲਾਕ ਤਲਾਕ। ਉਹ ਸਾਰੀ ਪਾਕਿਸਤਾਨ ਉਹ ਤੇ ਲਿਹਾਜ਼ਾ ਆਈ ਵੈਰੀ ਸਟਰੋਂਗਲੀ ਪ੍ਰੋਟੈਸਟ। ਆਈ ਡੂ ਐਗਰੀ ਕਿ ਨਾ, ਯਾਨੀ ਅਤਾਤੁਰਕ ਨੇ ਡੈਮੋਕ੍ਰੈਟਿਕਲੀ ਇਸ ਤਰ੍ਹਾਂ ਨਹੀਂ ਕਿ ਇਲੈਕਸ਼ਨ ਕਰਾਏ ਨੇ, ਉਹਨੇ ਤੇ ਇਨਕਲਾਬ ਕੀਤਾ ਸੀ। ਇਹ ਸਾਰੇ ਰਿਫਾਰਮ ਥਰੂ ਦ ਰੈਵੋਲੂਸ਼ਨ ਆਏ ਸਨ। ਔਰ ਠੀਕ ਹੈ, ਆਪਣਾ ਅਯੂਬ ਖਾਨ ਨੇ ਮਿਲਟਰੀ ਕੂ ਕਰਕੇ ਉਹਦੇ ਬਾਅਦ ਇਹ ਰਿਫਾਰਮ ਲੈ ਕੇ ਆਏ, ਬਟ ਜਵਾਬ ਹੀ ਨਹੀਂ ਇਹਨਾਂ ਰਿਫਾਰਮਸ ਦਾ। ਲਿਹਾਜ਼ਾ ਜੇ ਜਮਹੂਰੀਅਤ ਪਾਕਿਸਤਾਨ ਵਿੱਚ ਕੀ ਡਿਲੀਵਰ ਕਰਦੀ ਹੈ, ਅਹਿਮਦੀਆਂ ਨੂੰ ਗੈਰ ਮੁਸਲਿਮ ਕਰਾਰ ਦਿੱਤਾ ਇਹਨਾਂ ਨੇ। ਹਾਂਜੀ, is this democracy? Is this democracy in a state like Pakistan where you vote a minority in that position? Democracy can be majoritarian tyranny also, yani majority अपनी पावर ਨੂੰ एंटी डेमोक्रेटिक रिफॉर्म ਕਰਨ ਲਈ ਇਸਤੇਮਾਲ ਕਰਦੀ ਹੈ। ਲਿਹਾਜ਼ਾ that's the way to look at this connection। ਠੀਕ ਹੈ ਜੀ।
ਜੀ, ਅਸੀਂ ਇਹਨਾਂ ਦਾ ਅਗਲਾ ਸਵਾਲ ਵੀ ਲੈ ਲਈਏ, ਉਸ ਤੋਂ ਬਾਅਦ ਲਾਈਵ ਕੁਛ ਕੁਐਸਚਨ ਕਰ ਰਹੇ ਨੇ, ਅਸੀਂ ਉਹਨਾਂ ਵੱਲ हाँ जी, ਆਉਂਦੇ ਹਾਂ। हाँ जी, हाँ जी। ਇਹ ਲਿਖਦੇ ਹਨ, ਅਦਿਤਿਆ ਜੋਸ਼ੀ ਜੀ ਹੀ ਲਿਖਦੇ ਹਨ ਕਿ ਇੰਡੀਆ ਦੇ ਵਿੱਚ ਅੱਜ-ਕੱਲ੍ਹ ਜਿਹੜੀ ਇੰਡੀਅਨ ਸਟੇਟ ਹੈ, ਉਹ ਮੰਦਿਰਾਂ ਦੀ ਰਿਹੈਬਲੀਟੇਸ਼ਨ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ। ਔਰ ਉਹ ਇਹ ਕਹਿੰਦੀ ਹੈ ਕਿ ਇਹ ਮੰਦਿਰਾਂ ਦੀ ਰਿਹੈਬਲੀਟੇਸ਼ਨ ਅਸੀਂ ਉਹਨਾਂ ਥਾਵਾਂ ਤੇ ਕਰ ਰਹੇ ਹਾਂ, ਜਿੱਥੇ-ਜਿੱਥੇ ਮਸੀਤਾਂ ਸਨ ਔਰ ਮੁਸਲਿਮ ਰੂਲਰਸ ਨੇ ਆ ਕੇ ਉਹਨਾਂ ਨੂੰ ਗਿਰਾਇਆ ਸੀ। ठीक है। ਅਤੇ ਇਹ ਕਹਿੰਦੇ ਨੇ ਕਿ ਕਿਆ ਇਹ ਆਰਕੀਓਲੋਜੀ ਡਿਪਾਰਟਮੈਂਟ ਨੂੰ ਇਸ ਚੀਜ਼ ਦਾ ਫੈਸਲਾ ਨਹੀਂ ਲੈਣਾ ਚਾਹੀਦਾ, ਉਸ ਪੱਖ ਤੋਂ ਆਉਣਾ ਚਾਹੀਦਾ ਹੈ, ਜਾਂ ਕਿ ਇੰਡੀਅਨ ਸਟੇਟ ਨੂੰ ਇਸ ਦਾ ਫੈਸਲਾ ਆਪਣੇ ਆਪ ਤੌਰ ਤੇ ਲੈਣਾ ਚਾਹੀਦਾ? ਸਭ ਤੋਂ ਪਹਿਲੇ ਜਦੋਂ ਇਹਨਾਂ ਨੇ ਇਹ ਸ਼ੁਰੂ ਕੀਤਾ ਸੀ ਨਾ, ਬਾਬਰੀ ਮਸਜਿਦ ਤੋਂ, ਤੇ ਉਦੋਂ ਤੇ ਕੋਰਟ ਦੀ ਰੂਲਿੰਗ ਸੀ ਕਿ ਠੀਕ ਹੈ, ਬਾਬਰੀ ਮਸਜਿਦ ਦਾ ਕੇਸ ਇਜ਼ ਵਨ, ਇਹ ਫੋਲੋ ਨਹੀਂ ਕੀਤਾ ਜਾਏਗਾ ਬਾਕੀ ਜਗ੍ਹਾ ਤੇ, ਕਿਉਂਕਿ 3000 ਮਸਜਿਦਾਂ ਇਹ ਕਹਿੰਦੇ ਨੇ ਮੰਦਿਰਾਂ ਤੇ ਬਣਾਈ ਹੋਈਆਂ ਨੇ। ਸੋ ਉਹ ਤੇ ਪੂਰਾ ਬਾਅਦ ਵਿੱਚ ਫਿਰ ਹੋਰ ਸੁਪਰੀਮ ਕੋਰਟ ਦਾ ਆਇਆ ਹੈ, ਔਰ ਕਾਸੀ ਔਰ ਪਤਾ ਨਹੀਂ ਕੋਈ ਇੱਕ ਦੋ ਹੋਰ ਮੰਦਿਰ ਦਾ ਵੀ ਉਹਨਾਂ ਨੇ ਕਰ ਲਿਆ ਹੈ। ਸੋ ਆਈ ਡੋਂਟ ਨੋ, ਆਈ ਡੋਂਟ ਹੈਵ ਐਨ ਓਪੀਨੀਅਨ। ਇਹ ਦੁਨੀਆ 'ਚ ਹੋਇਆ ਹੈ, ਨਾ ਹੋਏ ਤੇ ਬਿਹਤਰ ਹੈ। ਜਿਹੜੀ ਮਸਜਿਦ ਬਣ ਗਈ ਹੈ ਉਹ ਵੀ ਅੱਲਾ ਦਾ ਘਰ ਹੈ, ਤੇ ਜਿਹੜਾ ਮੰਦਿਰ ਸੀ ਉਹ ਵੀ ਅੱਲਾ ਦਾ ਘਰ ਸੀ। ਹਾਂਜੀ, ਯਾਰ ਪਰਮਾਤਮਾ ਦਾ ਘਰ ਸੀ। ਇਹਨਾਂ ਨੂੰ ਢਾਹ ਕੇ ਆਪਣੇ ਖੁਦਾ ਨੂੰ ਵਾੜਨਾ ਤੇ ਦੂਸਰੇ ਖੁਦਾ ਨੂੰ ਕੱਢਣਾ, ਜੇ ਇਹਨਾਂ ਨੂੰ ਪਸੰਦ ਹੈ ਤੇ ਕਰਨ। ਫॉर ਮੀ ਇਟ ਮੇਕਸ ਨੋ ਸੈਂਸ। ਇਹ ਇੱਕ ਉਹ ਕੀ ਕਹਿੰਦੇ ਨੇ, ਬਦਲਾ ਹੈ। ਲੇਕਿਨ ਜੇ ਇਹ ਲੈਣਾ ਚਾਹਣ ਤੇ ਮੈਂ ਤੇ ਨਹੀਂ ਨਾ ਰੋਕ ਸਕਦਾ ਇਹਨਾਂ ਨੂੰ। ਅਸੀਂ ਵੀ ਤੇ ਜਦੋਂ ਬਾਬਰੀ ਮਸਜਿਦ ਟੱਟੀ ਸੀ ਤੇ ਜਿੰਨੇ ਮੰਦਿਰ ਸਨ ਪਾਕਿਸਤਾਨ ਵਿੱਚ ਉਹ ਅਟੈਕ ਕੀਤੇ ਸਨ ਔਰ ਢਾਤੇ ਸਨ, ਤੇ ਹਿੰਦੂਆਂ ਦਾ ਦੁੱਖ ਆਪਣੀ ਜਗ੍ਹਾ ਮੁਨਾਸਿਬ ਹੈ। ਲੇਕਿਨ ਗੱਲ ਹੈ ਕਿ ਕਿਆ ਹਮੇਸ਼ਾ ਰਿਐਕਟ ਕਰਨਾ ਚਾਹੀਦਾ ਹੈ ਇਨ ਦ ਸੇਮ ਵੇ, ਜਾਂ ਤੁਹਾਡਾ ਦਿਲ ਵੱਡਾ ਹੋਣਾ ਚਾਹੀਦਾ ਹੈ? ਮਸਲਨ ਮੈਂ ਤੁਹਾਨੂੰ ਐਗਜ਼ਾਮਪਲ ਦਿਆਂ, ਮੈਂ ਹਲੇ ਹੋ ਕੇ ਆਇਆ ਸਪੇਨ, ਔਰ ਕੋਰਡੋਬਾ ਵਿੱਚ ਉਮਈਦ ਮੌਸਕ ਜਿਹੜੀ ਬਣੀ ਦੀ ਹੈ ਉਹਦਾ ਜਵਾਬ ਹੀ ਨਹੀਂ। ਲੇਕਿਨ ਉਹ ਪਹਿਲੇ ਇੱਕ ਚਰਚ ਹੁੰਦਾ ਸੀ, ਜਿਹਨੂੰ ਉਹਨਾਂ ਨੇ ਕਨਵਰਟ ਕਰਕੇ ਬਹੁਤ ਵੱਡੀ ਮਸਜਿਦ ਬਣਾਤੀ। ਫਿਰ ਜਦੋਂ ਮੁਸਲਮਾਨ ਕੱਢੇ ਗਏ ਤੇ ਫਿਰ ਉਹਨੂੰ ਚਰਚ ਬਣਾਤਾ ਗਿਆ। ਅਸੀਂ ਹੁਣ ਫਿਰ ਹੋ ਕੇ ਆਏ ਹਾਂ। ਆਇਰਲੈਂਡ ਦੇ ਵਿੱਚ ਵੀ ਇਹ ਹੋਇਆ ਕਿ ਅੰਗਰੇਜ਼ਾਂ ਨੇ, ਉਹ ਪ੍ਰੋਟੈਸਟੈਂਟ ਸਨ, ਉੱਥੇ ਜਾ ਕੇ ਜਦੋਂ ਉਹਨਾਂ ਨੇ ਕੈਥਲਿਕਾਂ ਦੇ ਕੀ ਕਹਿੰਦੇ ਨੇ ਚਰਚੇ ਦੇ ਵਿੱਚ ਘੋੜੇ ਬੰਦੇ ਨੇ, ਠੀਕ ਹੈ। ਔਰ ਹਿਸਟਰੀ ਇਹ ਵੀ ਦੱਸਦੀ ਹੈ, ਕਿਉਂਕਿ ਸਿੱਖਾਂ ਨੂੰ ਇਹ ਬੜਾ ਸੈਂਸਿਟਿਵ ਹੈ, ਕਿ ਜਦੋਂ ਸਿੱਖਾਂ ਦਾ ਰਾਜ ਹੋਇਆ ਪੰਜਾਬ ਵਿੱਚ, ਤੇ ਇਹਨਾਂ ਨੇ ਵੀ ਬਾਦਸ਼ਾਹੀ ਮਸਜਿਦ ਜਾ ਕੇ ਘੋੜੇ ਬੰਨੇ ਨੇ, ਔਰ ਉਹ ਇਸ ਤਰ੍ਹਾਂ ਇਸਤੇਮਾਲ ਕੀਤਾ ਹੈ। ਹੁਣ ਨਾ ਮੰਨਣ ਤੇ ਇਟਸ ਅ ਡਿਫਰੈਂਟ ਥਿੰਗ, ਬਟ ਇਹ ਤਰੀਕਾ ਹੈ ਹਿਸਟਰੀ ਦਾ ਜਿਹਦੇ ਚਲੇ ਹਿਊਮਨ ਰਾਈਟਸ, ਡਿਗਨਿਟੀ ਦੇ ਕੁਐਸਚਨ ਨਹੀਂ ਸਨ। ਤੁਸੀਂ ਬਦਲਾ ਲੈਣਾ ਵਾਜ਼ ਯੋਰ ਰਾਈਟ। ਅੱਜ ਇੱਕ ਜਿਹੜੀ ਹੈ ਨਾ ਮੁਹੱਜ਼ਬ ਤਰੀਕਾ ਸੋਚਣ ਦਾ ਹੈ ਕਿ ਦ ਪਾਸਟ ਇਜ਼ ਗੋਨ, ਲੈਟਸ ਬਿਲਡ ਅ ਫਿਊਚਰ ਜਿਹਦੇ 'ਚ ਕੋਆਪਰੇਸ਼ਨ ਔਰ ਅਕੋਮੋਡੇਸ਼ਨ ਹੋਣੀ ਚਾਹੀਦੀ ਹੈ। ਠੀਕ ਹੈ। ਠੀਕ ਹੈ। ਜਿਹੜੇ ਦੋਸਤ ਦੇਖ ਰਹੇ ਹਨ, ਇਸ ਟਾਈਮ ਸਾਨੂੰ 12 ਲੋਕ ਦੇਖ ਰਹੇ ਹਨ, ਤੇ ਮੈਂ ਦੇਖ ਰਹੀਆਂ ਹਾਂ ਲਾਈਕ ਉਸ ਦੇ ਅਗੇਂਸਟ ਨਹੀਂ ਆ ਰਹੇ। ਤੁਸੀਂ ਅਗਰ ਲਾਈਕ ਕਰੋਗੇ ਤਾਂ ਵੀਡੀਓ ਜਿਹੜੀ ਹੈ ਰਿਕਮੈਂਡ ਜ਼ਿਆਦਾ ਲੋਕਾਂ ਤੱਕ ਹੋਏਗੀ, ਔਰ ਲੋਕਾਂ ਦੇ ਜ਼ਿਆਦਾ ਜੁੜਤ ਬਣੇਗੀ। ਸੋ ਅਗਲਾ ਕੁਐਸਚਨ ਲਾਈਵ ਇੱਕ ਦੋਸਤ ਕਰ ਰਹੇ ਹਨ, ਉਹਨਾਂ ਨੇ ਆਪਣਾ ਨਾਮ ਤੇ ਸ਼ੋ ਨਹੀਂ ਕੀਤਾ, ਕੋਈ ਮਾਈ ਸੈਲਫੀ ਇਸ ਤਰੀਕੇ ਦੇ ਨਾਮ ਨਾਲ। ਉਹ ਕਹਿੰਦੇ ਨੇ ਕਿ ਮਿਸਟਰ ਜਿਨਾਹ ਜਿਹੜੇ ਸਨ, ਇਹ ਮਜ਼ਹਬੀ ਸ਼ਖਸ ਸਨ ਜਾਂ ਕਿ ਸੈਕੂਲਰ ਸਨ, ਕਿਉਂਕਿ ਉਹ ਇੱਕ ਮੁਲਕ ਜਿਹੜਾ ਹੈ ਉਹ ਉਹਨਾਂ ਨੇ ਮਜ਼ਹਬ ਦੇ ਨਾਮ ਤੇ ਬਣਾਇਆ ਹੈ, ਤੇ ਬਹੁਤ ਸਾਰੇ ਯਾਰ ਲੋਕ ਇਹ ਕਹਿੰਦੇ ਹਨ ਕਿ ਇੱਕ ਸੈਕੂਲਰ ਅਪਰੋਚ ਸੀ ਇਹਨਾਂ ਦੀ। ਯਾਰ ਮੇਰੀ ਜਿਨ੍ਹਾਂ ਵਾਲੀ ਕਿਤਾਬ ਪੜ੍ਹੋ, ਮੈਂ ਇਹਦਾ ਜਵਾਬ, ਬੱਚਿਆਂ ਵਾਲਾ ਜਵਾਬ ਨਹੀਂ ਨਾ ਦੇਣਾ ਚਾਹੁੰਦਾ। I have written a bloody book on this. If they can't buy it, it's too bad. So I'm not going to answer a question. ਜਦਾ ਕਿ ਜਵਾਬ ਮੈਂ 800 ਸਫ਼ਿਆਂ ਦੇ ਚੁੱਕਿਆ। Get the book and read it. ਅਗਲਾ ਸਵਾਲ। ਅਗਲਾ ਸਵਾਲ ਸਰ ਹੈ ਇਰਫਾਨ ਸਮੂਰ ਦਾ ਹੈ। ਇਹ ਕਹਿੰਦੇ ਨੇ ਕਿ ਇੰਡੀਆ ਵਿੱਚ ਡੈਮੋਕ੍ਰੇਸੀ ਮਜ਼ਬੂਤ ਹੈ, ਜਦੋਂ ਕਿ ਪਾਕਿਸਤਾਨ ਦੇ ਵਿੱਚ ਸਟੈਬਲਿਸ਼ਮੈਂਟ ਜਿਹੜੀ ਹੈ ਉਹ ਮਜ਼ਬੂਤ ਹੈ। ਜੀ ਇਹਦੇ ਫੈਕਟਰਸ ਤੁਹਾਡੀ ਨਜ਼ਰ ਦੇ ਵਿੱਚ ਕੀ ਹਨ? ਨਹੀਂ, ਇਹਦੇ ਫੈਕਟਰ ਤੇ ਇਹ ਹੀ ਨੇ ਕਿ ਕਾਂਗਰਸ ਦੀ 1928 ਨਹਿਰੂ ਰਿਪੋਰਟ ਦੇ ਬਾਅਦ ਇੱਕ ਦੋ ਹੋਰ ਰਿਫਾਰਮਸ ਨੇ। ਕਰਾਚੀ 1931 ਦੇ ਫੰਡਾਮੈਂਟਲ ਰਾਈਟਸ, ਪੂਨਾ ਪੈਕਟ ਜਿਹਦੇ ਡਾਕਟਰ ਅੰਬੇਦਕਰ ਔਰ ਮਹਾਤਮਾ ਗਾਂਧੀ ਨੇ ਐਗਰੀਮੈਂਟ ਕੀਤੀ ਕਿ ਰਿਜ਼ਰਵੇਸ਼ਨਸ ਹੋਣਗੀਆਂ ਸ਼ਡਿਊਲਡ ਕਾਸਟ ਲਈ, ਉਹੀ ਉਹਨਾਂ ਦਾ ਕਨਸਟੀਟਿਊਸ਼ਨ ਬਣਿਆ, ਸੈਕੂਲਰ, ਡੈਮੋਕ੍ਰੈਟਿਕ, ਇਨਕਲੂਸਿਵ। ਮਜ਼ਹਬ ਔਰ ਸਟੇਟ ਨੂੰ ਉਹਨਾਂ ਨੇ ਸੈਪਰੇਟ ਕਰਤਾ। ਇਹ ਕਿਹਾ ਕਿ ਮਜ਼ਹਬ ਦੀ ਅਸੀਂ ਇੱਜ਼ਤ ਜ਼ਰੂਰ ਕਰਾਂਗੇ, ਵਿਚ ਇਜ਼ ਨਾਟ ਬੈਡ, ਕਿਉਂਕਿ ਸਾਡੇ ਲੋਕੀ ਬਹੁਤ ਮਜ਼ਹਬੀ ਨੇ, ਤੇ ਲਿਹਾਜ਼ਾ ਉੱਥੇ
ਹਿੰਦੂਆਂ ਦੇ ਤਿਉਹਾਰ ਤੇ ਵੀ ਛੁੱਟੀ ਹੁੰਦੀ ਹੈ, ਦੋਨੋਂ ਈਦਾਂ ਤੇ ਹੁੰਦੀ ਹੈ, ਰਸੂਲ ਅੱਲਾ ਦੀ ਪੈਦਾਇਸ਼ ਦੇ ਉੱਤੇ ਹੁੰਦੀ ਹੈ, ਤੁਹਾਨੂੰ ਪਤਾ ਹੈ ਸ਼ਬਰਾਤ ਜਿਹੜੀ ਹੈ ਆਪਣਾ, ਔਰ ਉਸ ਤੇ ਵੀ ਹੁੰਦੀ ਹੈ। ਕ੍ਰਿਸਚਨ ਜਿਹੜੇ ਦੋ ਹੈਗੇ ਨੇ, ਈਸਟਰ ਔਰ ਕ੍ਰਿਸਮਸ ਇਸ ਤੇ ਹੁੰਦੀ ਹੈ, ਔਰ ਗੁਰੂ ਨਾਨਕ ਦੀ ਪੈਦਾਇਸ਼ ਤੇ ਵੀ ਹੁੰਦੀ ਹੈ, ਤੇ ਹੋਰ ਕੀ ਚਾਹੀਦਾ। ਸੋ ਦੈਟ ਇਜ਼ ਅ ਗ੍ਰੇਟ ਕੌਨਸਟੀਟਿਊਸ਼ਨ। ਪਾਕਿਸਤਾਨ ਤੇ ਬਣਿਆ ਹੀ 7 ਸਾਲਾਂ ਦੀ ਇੱਕ ਮੋਮੈਂਟਮ ਬਣਿਆ, ਜਿਹਦੇ ਵਿੱਚ ਹਿੰਦੂ ਮੁਸਲਿਮ ਝਗੜੇ ਨੂੰ ਪਾ ਕੇ ਬੁਨਿਆਦ ਬਣਾ ਕੇ ਇੱਕ ਮੁਲਕ ਲੈ ਲਿਆ ਗਿਆ। ਜਦੋਂ ਹਿੰਦੂ ਔਰ ਸਿੱਖ ਇੱਥੋਂ ਚਲੇ ਗਏ, ਫਿਰ ਆਪਣੇ ਝਗੜੇ ਸ਼ੁਰੂ ਹੋ ਗਏ, ਪੰਜਾਬੀ ਵਰਸਸ ਸਿੰਧੀ, ਪੰਜਾਬੀ ਵਰਸਸ ਬੰਗਾਲੀ, ਉਰਦੂ स्पीकिंग वर्सेस सिंधी, पश्तून वर्सेस पंजाबी, और मजीद ये वो यूं यूं, शिया वर्सेस सुन्नी, सुन्नी दे विच बरेलवी वर्सेस दियोबंदी वर्सेस अहले हदीस, ते बेचारे क्रिश्चियन दे चर्चां नूं अटैक कीता गया, बाकी माइनॉरिटीज़ नूं अहमदी जिहड़ा पहले मुसलमान गिनदे सन उन्हां नूं गैर मुस्लिम करार दिता गया। सो देयर इज नो कंपैरिजन। यार, पाकिस्तान वाज नेवर viewed as a democratic state. It came into being without a vision. ਕਿਉਂਕਿ ਜਿਨਾ ਸਾਹਿਬ ਦੀ ਗੱਲ ਹੋ ਰਹੀ ਸੀ, ਉਹਨਾਂ ਨੇ ਇਸਲਾਮੀ ਗੱਲਾਂ ਵੀ ਕੀਤੀਆਂ ਨੇ, ਉਹਨਾਂ ਨੇ ਡੈਮੋਕ੍ਰੈਟਿਕ ਗੱਲਾਂ ਵੀ ਕੀਤੀਆਂ ਨੇ, ਸੈਕੂਲਰ ਗੱਲ ਲਫ਼ਜ਼ ਸੈਕੂਲਰ ਕਦੀ ਇਸਤੇਮਾਲ ਨਹੀਂ ਕੀਤਾ। ਲੇਕਿਨ 11 ਅਗਸਤ ਦੀ ਸਪੀਚ ਜਿਹੜੀ ਹੈ ਉਹ ਵਾਹਿਦ ਸਪੀਚ ਹੈ ਜਿਹਦੇ ਵਿੱਚ ਇਸਲਾਮ ਔਰ ਪਾਕਿਸਤਾਨ ਦਾ ਕਨੈਕਸ਼ਨ ਨਹੀਂ ਦੱਸਿਆ ਗਿਆ। ਲੇਕਿਨ ਉਹ ਉਹਨਾਂ ਨੇ ਕਿਉਂ ਕੀਤੀ, ਉਹ ਮੈਂ ਪੂਰੀ ਡਿਸਕਸ ਕੀਤਾ ਹੈ। ਕਿਉਂਕਿ ਉਹਦੇ ਬਾਅਦ ਉਹਨਾਂ ਨੇ ਦੁਬਾਰਾ ਕਹਿਣਾ ਸ਼ੁਰੂ ਕਰਤਾ ਕਿ ਸਾਡੀ ਮਿਸਾਲ ਜਿਹੜੀ ਉਹ ਰਸੂਲ ਅੱਲਾ ਦਾ ਸਟੇਟ ਆਫ ਮਦੀਨਾ ਹੈ। ਇਹ 14 ਅਗਸਤ ਨੂੰ ਉਹਨਾਂ ਨੇ ਕਨਸਟੀਟਿਊਐਂਟ ਅਸੈਂਬਲੀ 'ਚ ਕਿਹਾ, ਔਰ ਉਹਦੇ ਬਾਅਦ ਉਹਨਾਂ ਨੇ ਹੋਰ ਵੀ ਕਈ ਗੱਲਾਂ ਕੀਤੀਆਂ ਨੇ ਕਿ ਪਾਕਿਸਤਾਨ ਜਿਹੜਾ ਹੈ ਉਹਦੀ ਆਈਡੈਂਟੀਟੀ ਇਸਲਾਮਿਕ ਹੈ। ਕਮਿਊਨਿਸਟਾਂ ਨੂੰ ਉਹਨਾਂ ਨੇ ਮਤਲਬ ਆਲਰੇਡੀ ਕਹਿ ਦਿੱਤਾ ਸੀ 19 ਮਾਰਚ 1944 ਨੂੰ ਲਾਹੌਰ ਵਿੱਚ, ਯੂ ਕਮਿਊਨਿਸਟ ਹੈਂਡ ਆਫ, hands off, hands off, hands off. Do you think we are stupid? Perhaps we are. But I warn you, leave the Muslim League. We have our own Islamic ideology. ਇਹ quoted ਹੈ ਮੇਰੀ ਕਿਤਾਬ ਵਿੱਚ। ਤੇ ਜਿਨ੍ਹਾਂ ਸਾਹਿਬ ਦੀ ਇੱਕੋ ਸਪੀਚ ਹੈ ਜਿਹਦੇ ਵਿੱਚ ਇਸਲਾਮ ਔਰ ਪਾਕਿਸਤਾਨ ਦਾ ਜ਼ਿਕਰ ਨਹੀਂ ਹੈ, ਔਰ ਉਹਦੀ ਬੈਕਗਰਾਉਂਡ ਵੀ ਮੈਂ ਆਪਣੀ ਕਿਤਾਬ ਵਿੱਚ ਦੇ ਚੁੱਕਿਆ ਹੋਇਆ, ਵਾਈ ਦਿਸ ਵਾਜ਼ ਡਨ, ਤਾਂ ਕਿ ਉੱਥੋਂ ਇੰਡੀਆ 35 ਮਿਲੀਅਨ ਮੁਸਲਮਾਨ ਨਾ ਟਿਕਦੇ ਇੱਧਰ, ਅਸੀਂ ਕਹੀਏ ਕਿ ਤੁਸੀਂ ਉੱਧਰ ਰੱਖੋ ਮੁਸਲਮਾਨਾਂ ਨੂੰ, ਹਿੰਦੂ ਸਿੱਖ ਅਸੀਂ ਇੱਥੇ ਰੱਖਾਂਗੇ। ਦੈਟਸ ਦ ਓਨਲੀ ਬੈਕਗਰਾਉਂਡ। ਹਾਂਜੀ, ਕਮੈਂਟ ਕਰ ਰਹੇ ਨੇ ਇੱਕ ਦੇਖਣ ਵਾਲੇ ਸਾਨੂੰ ਕਿ ਉਹ ਸਾਨੂੰ ਤੁਹਾਨੂੰ ਮੈਨੂੰ ਇੱਕ ਮੁਸਲਿਮ ਦੇ ਤੌਰ ਤੇ ਲੈ ਰਹੇ ਨੇ, ਤੇ ਕਹਿ ਰਹੇ ਕਿ ਸਾਰਾ ਹਿੰਦੁਸਤਾਨ ਤੇ ਤੁਸੀਂ ਖਾ ਗਏ। ਮੈਂ ਜਸਟ ਉਹਨਾਂ ਨੂੰ ਇਤਨਾ ਕਹਿਣਾ ਚਾਹੁੰਦਾ ਵਾਂ ਕਿ ਇੱਕ ਤੇ ਇਸ ਤਰ੍ਹਾਂ ਦੀ ਡਿਬੇਟਸ ਦੀ, ਇਸ ਤਰ੍ਹਾਂ ਦੀ ਗੱਲ ਇਹੋ ਜਿਹੀ ਗੱਲਾਂ ਨੂੰ ਇਹਨਾਂ ਤੇ ਲਾਨਤ ਕਹਿਣਾ ਨਹੀਂ ਚਾਹੀਦਾ। ਦੂਸਰੇ ਨੰਬਰ ਤੇ ਛੋਟੀ ਜਿਹੀ ਚੀਜ਼ ਤੁਹਾਨੂੰ ਦੱਸਦੇ ਜਾਈਏ ਕਿ ਇਹ ਕੰਟਰੀ ਜਾਂ ਇਹ ਖਿੱਤਾ, ਇਹ ਸਬ ਕੰਟੀਨੈਂਟ, ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਤੁਹਾਡਾ ਹਿੰਦੂ ਹੋਣਾ ਹੀ ਜ਼ਰੂਰੀ ਹੋ। ਮਜ਼ਹਬ ਜ਼ਾਤੀ ਮਾਮਲਾ ਹੈ। ਹਾਂ, ਜਿਹੜੇ ਇੱਥੋਂ ਦੇ ਜੰਮੇ ਜਾਏ ਹੈ ਨੇ ਉਹਨਾਂ ਦੀ ਧਰਤੀ ਆਪਣੀ ਹੈ, ਮਜ਼ਹਬ ਜੋ ਮਰਜ਼ੀ ਇਖਤਿਆਰ ਕਰਨ, ਲੇਕਿਨ ਇਸ ਖਿੱਤੇ ਦੀ ਤਰੱਕੀ ਵਾਸਤੇ ਕੀ ਰੋਲ ਪਲੇ ਕਰਦੇ ਨੇ, ਦੂਸਰੀਆਂ ਕੌਮਾਂ ਵਾਸਤੇ ਕੀ ਨਫ਼ਰਤ ਦਾ ਬਾਇਸ ਬਣਦੇ ਨੇ, ਸਾਨੂੰ ਇਹਦੇ ਤੇ ਗੱਲ ਕਰਨੀ ਚਾਹੀਦੀ ਹੈ। ਬਹੁਤ ਅੱਛੀ ਗੱਲ ਤੁਸੀਂ ਇਸ ਤਰੀਕੇ ਨਾਲ ਸੋਚ ਰਹੇ ਹੋ, ਉੱਥੇ ਹੋਰ ਬਹੁਤ ਸਾਰੇ ਲੋਕ ਇਸ ਦੇ ਐਂਟੀ ਵੀ ਸੋਚ ਰਹੇ ਹੋਣਗੇ, ਤਾਂ ਸਾਨੂੰ ਪੋਜ਼ਿਟਿਵ ਡਿਬੇਟ ਦੇ ਵਿੱਚ ਜਾਣਾ ਚਾਹੀਦਾ। ਠੀਕ ਹੈ। ਸਮੋਰ ਸਾਹਿਬ ਦੇ ਸਵਾਲ ਦਾ ਅਗਲਾ ਹਿੱਸਾ ਹੈ ਕਿ ਸਰ ਕਿਆ ਮਸਲਾ ਕਸ਼ਮੀਰ ਜਿਹੜਾ ਹੈ ਇੰਡੀਆ ਔਰ ਪਾਕਿਸਤਾਨ ਦੀ ਵਾਹਿਦ ਦੁਸ਼ਮਣੀ ਦੀ ਵਜ੍ਹਾ ਹੈ ਜਾਂ ਕੋਈ ਹੋਰ ਫੈਕਟਰ ਵੀ ਹਨ, ਔਰ ਅਗਰ ਮਸਲਾ ਕਸ਼ਮੀਰ ਹੀ ਹੈ ਤੇ ਇਹਦਾ ਸੋਲੂਸ਼ਨ ਕੀ ਹੋਏਗਾ ਤਾਂ ਕਿ ਦੋਨੋਂ ਮੁਲਕ ਅੱਗੇ ਇਹਨਾਂ ਜੰਗਾਂ ਤੋਂ ਆਜ਼ਾਦ ਹੋ ਸਕਣ, ਨੇੜੇ ਆ ਸਕਣ। ਦੇਖੋ ਜੀ, ਮਸਲੇ ਕਸ਼ਮੀਰ ਦਾ ਹੱਲ ਕਦੋਂ ਹੋਏਗਾ ਇਹ ਮੈਨੂੰ ਸਮਝ ਨਹੀਂ ਆਉਂਦਾ, ਲੇਕਿਨ 4 ਜੰਗਾਂ ਹੋ ਚੁੱਕੀਆਂ ਨੇ ਇਹਨੂੰ ਹੱਲ ਕਰਨ ਲਈ। ਜੰਗ ਦੇ ਜ਼ਰੀਏ ਤੇ ਇਹ ਹੱਲ ਨਹੀਂ ਹੋ ਸਕਦਾ। 1 ਸੈਕਿੰਡ, ਮੈਂ ਆਪਣੀ ਜਿਨ੍ਹਾਂ ਵਾਲੀ ਕਿਤਾਬ ਵਿੱਚ ਦੱਸਿਆ, ਓਕੇ ਲੈਟ ਮੀ ਟਰਾਈ। 1 November 1947, Indian Governor General, by that time he was Governor General only of India, Mountbatten came to Lahore, ਔਰ ਇੱਥੇ ਉਹਨੇ ਆਫਰ ਕੀਤਾ ਕਿ ਚਲੋ ਇਹ ਜਿਹੜਾ ਤੁਸੀਂ ਝਗੜਾ ਹੈ ਨਾ, ਹੈਦਰਾਬਾਦ, ਜੂਨਾਗੜ੍ਹ ਔਰ ਕਸ਼ਮੀਰ ਵਿੱਚ ਅਸੀਂ ਪਲੇਬਸਾਈਡ ਕਰਾ ਲੈਂਦੇ ਹਾਂ। ਸੁਣੋ, ਜਿਨ੍ਹਾਂ ਸਾਹਿਬ ਡਿਡਨਟ ਐਕਸਪ੍ਰੈਸ ਐਨ ਇੰਟਰਸਟ। ਸਵਾਲ ਹੈ ਵਾਈ ਨਾਟ। ਉਹਨਾਂ ਨੂੰ ਪਤਾ ਸੀ ਹੈਦਰਾਬਾਦ ਔਰ ਜੂਨਾਗੜ੍ਹ ਤੇ ਅਸੀਂ ਕਦੀ ਜਿੱਤ ਨਹੀਂ ਸਕਦੇ ਜੇ ਪਲੇਬਸਾਈਡ ਹੋਏਗਾ। ਸਮਝ ਗਏ ਨਾ? ਇਹ ਉੱਥੇ ਹੈਦਰਾਬਾਦ ਦੀ
91% ਪੋਪੂਲੇਸ਼ਨ ਹਿੰਦੂ ਸੀ ਔਰ ਜੂਨਾਗੜ੍ਹ ਦੀ ਵੀ 90% ਪੋਪੂਲੇਸ਼ਨ ਹਿੰਦੂ ਸੀ। ਸੋ ਦੋ ਚਾਂਸ ਕਿ ਉੱਥੇ ਜਿੱਤ ਜਾਣ। ਕਸ਼ਮੀਰ ਦੇ ਉੱਤੇ ਇਕੱਲਾ ਪਲੈਬਸਾਈਡ ਤੇ ਫਿਰ ਨਹੀਂ ਨਾ ਹੋ ਸਕਦਾ ਜੇ ਬਾਕੀ ਦੋ ਦਾ ਨਹੀਂ ਕਰਾਓ। ਉੱਥੇ ਕਿਉਂ ਨਹੀਂ ਉਹਨਾਂ ਨੇ ਅਗਰੀ ਕੀਤਾ? ਇੱਕ ਤਰੀਕਾ ਸੀ ਕਿ ਮੰਨ ਜਾਂਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਦੋ ਤੇ ਜਾਣੇ ਹੀ ਜਾਣੇ ਨੇ ਤੇ ਕਸ਼ਮੀਰ ਤੇ ਸ਼ਾਇਦ ਸਾਨੂੰ ਮਿਲ ਜਾਏਗਾ, ਬਿਕੋਜ਼ ਇਹਨਾਂ ਨੇ ਮਿਲਟਰੀ ਐਕਸ਼ਨ ਸ਼ੁਰੂ ਕੀਤਾ ਸੀ। ਔਰ ਮੈਨੂੰ ਲੱਗਦਾ ਹੈ ਜਿਹੜੇ ਉੱਥੇ ਇਹਨਾਂ ਨੇ ਲੋਕ ਭੇਜੇ ਸਨ ਉਹ ਇਹਨਾਂ ਨੂੰ ਇਹ ਦੇ ਰਹੇ ਸਨ ਕਿ ਜੀ ਗੱਲ ਹੀ ਕੋਈ ਨਹੀਂ, ਅਸੀਂ ਲਿਆ ਹੀ ਲਿਆ ਕਸ਼ਮੀਰ ਤੇ ਅਸੀਂ ਕਿਉਂ ਇੱਥੇ ਕੋਈ ਹੋਰ ਚੀਜ਼ ਕਰੀਏ। ਇੱਕ ਚੌਧਰੀ ਮੁਹੰਮਦ ਅਲੀ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਰਹੇ ਨੇ ਔਰ ਜਿਨ੍ਹਾਂ ਸਾਹਿਬ ਦੇ ਬਹੁਤ ਕਰੀਬੀ ਸਨ, ਉਹਨਾਂ ਨੇ ਆਪਣੀ ਕਿਤਾਬ ਐਮਰਜੈਂਸ ਆਫ ਪਾਕਿਸਤਾਨ ਵਿੱਚ ਕਿਹਾ ਹੈ ਕਿ ਮੈਂ ਔਰ ਲਿਆਕਤ ਅਲੀ ਖਾਨ ਵਾਸ ਪ੍ਰਾਈਮ ਮਿਨਿਸਟਰ, ਅਸੀਂ ਗਏ ਸਾਂ ਦਿੱਲੀ ਦਸੰਬਰ 1947 ਵਿੱਚ, ਜਿਹਦੇ ਵਿੱਚ ਉਹ ਗੱਲਾਂ ਸ਼ੁਰੂ ਹੋ ਗਈਆਂ ਜੂਨਾਗੜ੍ਹ, ਕਸ਼ਮੀਰ, ਹੈਦਰਾਬਾਦ। ਤੇ ਸਰਦਾਰ ਪਟੇਲ ਹੂ ਵਾਸ ਹੋਮ ਮਿਨਿਸਟਰ ਆਫ ਇੰਡੀਆ, ਉਹਨਾਂ ਨੇ ਕਿਹਾ ਬਈ ਤੁਸੀਂ ਕੀ ਜੂਨਾਗੜ੍ਹ ਲਈ ਰੱਖਦੇ ਹੋ, ਲੈਟਸ ਡੂ ਬਿਜ਼ਨਸ ਔਨ ਹੈਦਰਾਬਾਦ ਐਂਡ ਕਸ਼ਮੀਰ। ਤੁਸੀਂ ਕਸ਼ਮੀਰ ਰੱਖ ਲਓ, ਅਸੀਂ ਹੈਦਰਾਬਾਦ ਰੱਖ ਲਾਂਗੇ। ਫਿਰ ਚੌਧਰੀ ਮੁਹੰਮਦ ਅਲੀ ਨੇ ਕੇ.ਐਚ. ਖੁਰਸ਼ੀਦ ਜਿਹੜੇ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਕਸ਼ਮੀਰ ਦੇ, ਪਾਕਿਸਤਾਨੀ ਆਜ਼ਾਦ ਕਸ਼ਮੀਰ ਦੇ, ਉਹਨਾਂ ਦੀ ਕਿਤਾਬ ਹੈਗੀ ਹੈ ਜਿਹੜੀ ਮੈਂ ਕੋਟ ਕੀਤੀ ਹੈ। ਉਹਨਾਂ ਨੇ ਚੌਧਰੀ ਮੁਹੰਮਦ ਅਲੀ ਨੂੰ ਫਿਰ ਇੰਟਰਵਿਊ ਕੀਤਾ। ਫਿਰ ਮੁਹੰਮਦ ਅਲੀ ਨੇ ਕਿਹਾ ਕਿ ਉਹਦੇ ਬਾਅਦ ਵੀ 22 ਦਸੰਬਰ 1947 ਤੱਕ ਸਰਦਾਰ ਪਟੇਲ ਦੀ ਆਫਰ ਸੀ ਕਿ ਤੁਸੀਂ ਕਸ਼ਮੀਰ ਰੱਖ ਲਓ, ਹੈਦਰਾਬਾਦ ਤੇ ਸਾਨੂੰ ਤੰਗ ਨਾ ਕਰੋ। ਜਿਨਾ ਸਾਹਿਬ ਉਹਨੇ ਲਿਖਿਆ, I took this proposal to Mr. Jinnah, who did not seem to be interested in it. It seems Jinnah, the clever tactician, was playing some higher stakes when it came to the future of the princely states. ਕਿ ਉਹ ਕੋਈ ਐਸਾ ਜੂਆ ਖੇਡ ਰਹੇ ਸਨ ਕਿ ਹੋ ਸਕਦਾ ਉਹਨਾਂ ਦੇ ਪਿੱਛੇ ਬੈਕਗਰਾਉਂਡ ਹੈ ਤੇ ਉਹ ਲੋਕ ਨੇ ਜਿਹੜੇ ਪਬਲਿਕ ਹਿੱਸੇ ਹੈ ਪਿੱਛੇ ਕੀ ਅੰਗਰੇਜ਼ ਕਰ ਰਿਹਾ ਸੀ, ਕਿਹੜੀ ਚਾਲਾਂ ਚੱਲ ਰਹੀਆਂ ਸਨ, ਉਹਨਾਂ ਨੂੰ ਕੋਈ ਖਿਆਲ ਹੋਣਾ ਕਿ ਅਸੀਂ ਇਹ ਹੈਦਰਾਬਾਦ ਵੀ ਇਹ ਹੋ ਜਾਏਗਾ। ਪਤਾ ਨਹੀਂ ਜੂਨਾਗੜ੍ਹ ਦਾ ਮੈਨੂੰ ਨਹੀਂ ਪਤਾ, ਬਟ ਹੈਦਰਾਬਾਦ ਦਾ ਤੇ ਤੁਹਾਨੂੰ ਪਤਾ ਹੈ ਉਹਨਾਂ ਨੇ ਏ.ਜੀ. ਨੂਰਾਨੀ ਬਹੁਤ ਫੇਮਸ ਸਕਾਲਰ ਨੇ ਇੰਡੀਆ ਦੇ, ਅਬਦੁਲ ਗਫੂਰ ਨੂਰਾਨੀ ਹਲੇ ਵੀ ਜ਼ਿੰਦਾ ਨੇ, ਉਹਨਾਂ ਦੀ ਕਿਤਾਬ ਹੈਗੀ ਹੈ ਇੱਕ ਕਸ਼ਮੀਰ ਤੇ ਔਰ ਇੱਕ ਹੈਦਰਾਬਾਦ ਦੇ। ਉਹ ਕਹਿੰਦੇ ਨੇ ਕਿ ਜਿਨ੍ਹਾਂ ਸਾਹਿਬ ਨੇ ਉਹਨੂੰ ਕਿਹਾ ਹੈਦਰਾਬਾਦ ਦੇ ਨਿਜ਼ਾਮ ਨੂੰ ਕਿ ਤੂੰ ਇਮਾਮ ਹੁਸੈਨ ਵਾਕਣਾ ਕੁਰਬਾਨ ਹੋਣ ਲਈ ਤਿਆਰ ਹੋ ਜਾ, ਲੇਕਿਨ ਇੰਡੀਆ ਨਹੀਂ ਜੁਆਇਨ ਕਰਨਾ, ਉਹਨੂੰ ਇਹ ਕਹਿਤਾ। ਸੋ ਹੂ ਲੌਸਟ ਕਸ਼ਮੀਰ? ਗੱਲ ਕਸ਼ਮੀਰ ਦੀ ਹੋ ਰਹੀ ਹੈ ਨਾ। ਪਾਕਿਸਤਾਨ ਲੌਸਟ ਪਹਿਲੇ ਆਫਰ ਸੀ, ਫਿਰ ਜੰਗ ਜਦੋਂ ਹੁੰਦੀ ਹੈ ਔਰ ਦੋਨੋਂ ਪਾਸੇ ਨਫ਼ਰਤਾਂ ਔਰ ਇਹ ਹੋ ਜਾਂਦੀਆਂ ਨੇ, then you can't demand। ਹੁਣ ਕਹਿੰਦੇ ਨੇ UN resolutions require both India and Pakistan to agree। ਸਿਕਿਉਰਿਟੀ ਕਾਉਂਸਲ ਦਾ ਉਹਦੇ 'ਚ ਕੋਈ ਰੋਲ ਨਹੀਂ ਹੈਗਾ, ਬਿਕੋਜ਼ ਦੇ ਆਰ ਪਲੇਸਡ ਅੰਡਰ ਚੈਪਟਰ 6 I think। ਚੈਪਟਰ 7 ਵਿੱਚ ਹੁੰਦੇ ਤੇ ਫਿਰ ਸਿਕਿਉਰਿਟੀ ਕਾਉਂਸਲ ਹੈਜ਼ ਅ ਡਿਊਟੀ। ਤਾਂ ਉਹਨਾਂ ਨੇ ਕਿਹਾ ਠੀਕ ਹੈ, ਹਾਂ UN ਮੰਨ ਲਓ ਨਾ, ਦੋਨੋਂ ਨੇ ਮੰਨਣਾ। ਇੰਡੀਆ ਕਹਿੰਦਾ ਹੈ ਕਿ ਸ਼ਿਮਲਾ ਕਾਨਫਰੰਸ ਦੇ ਬਾਅਦ, ਸਮਿਟ ਦੇ ਬਾਅਦ ਪਾਕਿਸਤਾਨ ਐਗਰੀਡ ਕਿ ਸਾਰੇ ਮਸਲੇ ਬਾਇਲੈਟਰਲੀ ਹੋਣਗੇ ਹੱਲ, ਉਹਨਾਂ ਦੀ ਇਹ ਪੋਜੀਸ਼ਨ ਹੈ। ਲਿਹਾਜ਼ਾ ਕਸ਼ਮੀਰ ਦਾ ਹੱਲ ਜਿਹੜਾ ਮੈਂ ਪ੍ਰਪੋਜ਼ ਕੀਤਾ ਹੈ ਉਹ ਵਰਕੇਬਲ ਹੈ ਔਰ ਪਾਕਿਸਤਾਨ ਤਕਰੀਬਨ ਤਿਆਰ ਸੀ, ਇੰਡੀਆ ਵੀ ਤਿਆਰ ਸੀ, ਕਸ਼ਮੀਰੀ ਵੀ ਤਿਆਰ ਸਨ। ਤੁਸੀਂ ਪੜ੍ਹੋ ਖੁਰਸ਼ੀਦ ਮਹਿਮੂਦ ਕਸੂਰੀ ਜਿਹੜੇ ਸਾਡੇ ਫੋਰਨ ਮਿਨਿਸਟਰ ਨੇ ਰਹੇ ਨੇ, ਉਹਨਾਂ ਦੀ ਕਿਤਾਬ ਨਾਈਦਰ ਏ ਹੌਕ ਨੋਰ ਏ ਡਵ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਐਗਰੀ ਕਰ ਗਏ ਸਾਂ ਕਿ ਅਗਲੇ 15 ਸਾਲ ਤੱਕ ਲਾਈਨ ਆਫ ਕੰਟਰੋਲ ਜਿਹੜਾ ਉਹ ਪਰਮਾਨੈਂਟ ਬਾਰਡਰ ਹੋਏਗਾ। ਇਸ ਦੌਰਾਨ ਅਸੀਂ ਟ੍ਰੇਡ ਆਣਾ ਜਾਣਾ ਕਰਾਂਗੇ ਤਾਂ ਕਿ ਗੁੱਡ ਫੇਥ ਹੋਏ, ਉਹਦੇ ਬਾਅਦ ਦੇਖੀ ਜਾਏਗੀ। ਔਰ ਦੂਸਰੀ ਗੱਲ ਉਹਨਾਂ ਨੇ ਕਿਹਾ ਸੀ ਕਿ ਬੋਥ ਇੰਡੀਆ ਐਂਡ ਪਾਕਿਸਤਾਨ ਆਰ ਐਗਰੀਡ ਕਿ ਇੰਡੀਪੈਂਡੈਂਟ ਕਸ਼ਮੀਰ ਨਹੀਂ ਹੋ ਸਕਦਾ, ਯਾਨੀ ਪਾਕਿਸਤਾਨ ਵੀ ਐਗਰੀਡ ਹੈ। ਸੋ ਦੈਟਸ ਇਟ, ਸੋਲੂਸ਼ਨ ਇਜ਼ ਆਲਰੇਡੀ ਦੇਅਰ। ਪਰਮਾਨੈਂਟ ਕਰ ਦਿਓ ਲਾਈਨ ਆਫ ਕੰਟਰੋਲ ਔਰ ਉਹਨੂੰ ਓਪਨ ਕਰ ਦਿਓ, ਜਿਹੜਾ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਆਣਾ ਜਾਣਾ ਹੋ ਜੇ। ਅਸੀਂ ਕਹਿੰਦੇ ਹਾਂ ਪੰਜਾਬ ਵਿੱਚ ਵੀ ਕਰੋ ਯਾਰ, ਔਰ ਦੇਖੋ ਕਿੰਨਾ ਫਾਇਦਾ ਹੁੰਦਾ ਲੋਕਾਂ ਨੂੰ। ਅਮਨ ਦੇ ਉੱਤੇ ਤੁਸੀਂ ਪਾਕਿਸਤਾਨ ਔਰ ਇੰਡੀਆ ਦੋ
ਬਰਾਦਰਾਨਾ ਮੁਲਕ ਕਿਉਂ ਨਹੀਂ ਬਣ ਸਕਦੇ? ਉਹਨਾਂ ਦੀ ਜਿਹੜੀ ਅੱਜ ਦੀ ਟੈਰੀਟਰੀਜ਼ ਨੇ ਉਹੀ ਹਮੇਸ਼ਾ ਲਈ ਹੋਣ। ਡੈਨਮਾਰਕ, ਸਵੀਡਨ, ਫਿਨਲੈਂਡ, ਜਰਮਨੀ, ਫਰਾਂਸ, ਉਹਨਾਂ ਨੇ ਸਾਰੇ ਆਪਣੇ ਬਾਰਡਰ ਉਹੀ ਰੋਕੇ ਹੋਏ ਨੇ ਜਿਹੜੇ ਬਣੇ ਹੋਏ ਸਨ। ਲੇਕਿਨ ਆਉਣ ਜਾਣ ਇੰਨਾ ਹੈ ਕਿ ਤੁਸੀਂ ਸਟਾਕਹੋਮ ਤੋਂ ਬੈਠੋ ਤੇ ਡਰਾਈਵ ਕਰਦੇ 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 ਤੁਸੀਂ ਲਿਸਬਨ ਪੋਰਚੁਗਲ ਵਿੱਚ ਚਲੇ ਜਾਓ, ਉੱਥੇ ਚਾਹੋ ਤੇ ਤੁਸੀਂ ਸੈਟਲ ਵੀ ਹੋ ਜਾਓ। ਮੇਰਾ ਪੁੱਤਰ ਸਪੇਨ ਵਿੱਚ ਰਹਿੰਦਾ। ਸੋ ਜਦੋਂ ਆਉਣਾ ਜਾਣਾ ਇਹੋ ਜਿਹੀ ਦੁਨੀਆ ਬਣਾਓ ਨਾ, ਦੈਟਸ ਦ ਸੋਲੂਸ਼ਨ। ਲੇਕਿਨ ਪ੍ਰੋਬਲਮ ਹੈ ਆਈਡੀਓਲੋਜੀਕਲ, ਪ੍ਰੋਬਲਮ ਇਜ਼ ਆਈਡੀਓਲੋਜੀਕਲ। ਟੂ ਨੇਸ਼ਨ ਥਿਊਰੀ ਔਰ ਉਧਰੋਂ ਉਹਨਾਂ ਦੀ ਸੈਕੂਲਰ ਕਿ ਵੀ ਆਰ ਆਲ ਸੈਕੂਲਰ, ਇਹਦੇ ਤੇ ਝਗੜਾ ਹੈ ਜਿਹਦੇ ਤੇ ਅਕਲ ਜੇ ਕਰਨ ਨਾ ਇਸਤੇਮਾਲ ਹੈ ਦੋਨੋਂ ਪਾਵਰਸ, ਤੇ ਜਿੱਥੇ ਦੋ ਮੁਲਕ ਬਣ ਗਏ ਨੇ ਉਹ ਬਿਲਕੁਲ ਉਸ ਤਰ੍ਹਾਂ ਹੀ ਕਾਇਮ ਰਹਿਣ ਔਰ ਅੱਗੇ ਨੂੰ ਟੁਰਨ। ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਨਫ਼ਰਤਾਂ ਖਤਮ ਕਰੋ ਔਰ ਅੱਗੇ ਵਧੋ। ਹਾਮਿਦ ਮੀਰ ਦਾ ਸਰ ਪਾਕਿਸਤਾਨ ਦੇ ਬੜੇ ਫੇਮਸ ਜਰਨਲਿਸਟ ਨੇ ਇੱਥੋਂ, ਜੀਓ ਜੀ ਨਿਊਜ਼ ਤੇ ਜੀ ਕੈਪੀਟਲ ਟਾਕ ਦੇ ਨਾਮ ਦੇ ਨਾਲ ਪ੍ਰੋਗਰਾਮ ਵੀ ਕਰਦੇ ਨੇ। ਉਹਨਾਂ ਦਾ ਕਾਲਮ ਸੀ, ਕੱਲ ਦਾ ਉਹਨਾਂ ਦਾ ਕਾਲਮ ਹੈ, ਉਹਦੇ ਵਿੱਚ ਉਹਨਾਂ ਨੇ ਕੁਝ ਲਿਖਿਆ ਹੈ ਕਿ ਜਨਰਲ ਕਮਰਜੀਤ ਬਾਜਵਾ ਔਰ ਬਾਕੀ ਜਿਹੜੇ ਦੇ ਨਾਲ ਦੇ ਜਰਨੈਲ ਸਨ, ਇਹ ਕੋਈ ਕੋਸ਼ਿਸ਼ਾਂ ਕਰ ਰਹੇ ਸਨ ਕਿ ਇੰਡੀਆ ਦੇ ਨਾਲ ਕੋਈ ਬਿਹਤਰ ਤਲਕਾਤ ਦੀਆਂ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹਦੇ 'ਚ ਹਾਮਿਦ ਮੀਰ ਸਾਹਿਬ ਵੀ ਉਸ ਨੂੰ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਇਹ ਕੋਈ ਇੰਡੀਆ ਦੇ ਨਾਲ ਬਿਹਤਰ ਤਲਕਾਤ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਸਨ। ਤੁਹਾਡੇ ਨਾਲੀ ਦੇ ਵਿੱਚ ਹੈ ਕੁਝ, ਜਨਰਲ ਬਾਜਵਾ ਨੇ ਕਿਸ ਤਰ੍ਹਾਂ ਦੀ ਕੋਸ਼ਿਸ਼ਾਂ ਕੀਤੀਆਂ? ਕੋਸ਼ਿਸ਼ ਦਾ ਤਾਂ ਮੈਨੂੰ ਨਹੀਂ ਪਤਾ, ਲੇਕਿਨ ਇੱਕ ਬਿਆਨ ਤੇ ਉਹਨਾਂ ਦਾ ਮਸ਼ਹੂਰ ਹੈ ਨਾ, ਜਦੋਂ ਉਹਨਾਂ ਨੇ 7 ਘੰਟੇ ਕਹਿੰਦੇ ਨੇ ਜਰਨਲਿਸਟਾਂ ਨਾਲ ਗੱਲ ਕੀਤੀ ਸੀ ਔਰ ਬਾਅਦ ਵਿੱਚ ਜਿਹੜੀ ਸਟੇਟਮੈਂਟ ਸੀ ਉਹ ਮੈਂ ਖੁਦ ਪੜ੍ਹੀ ਹੈ। ਉਹ ਇਹ ਵੇ ਕਿ ਅਸੀਂ ਕਸ਼ਮੀਰ ਦਾ ਮਸਲਾ ਹੱਲ ਕਰਨਾ ਇੱਕ ਕੰਡੀਸ਼ਨ ਨਹੀਂ ਬਣਾਵਾਂਗੇ ਇੰਡੀਆ ਨਾਲ ਗੱਲ ਕਰਨ ਲਈ, ਲਿਹਾਜ਼ਾ ਉਹ ਤੇ ਸਟੇਟਮੈਂਟ ਹੈ। ਲੇਕਿਨ ਇਮਰਾਨ ਖਾਨ ਦੇ ਇੱਕ ਮਿਨਿਸਟਰ ਨੇ ਐਲਾਨ ਵੀ ਕਰਤਾ ਸੀ ਜੀ ਇਹ ਚੀਜ਼ਾਂ ਅਸੀਂ ਇੰਡੀਆ ਤੋਂ ਮੰਗਵਾ ਰਹੇ ਹਾਂ। ਅਗਲੇ ਦਿਨ ਇਹਨਾਂ ਦੀ ਕੈਬਨਿਟ ਮਿਲੀ ਔਰ ਉਸ ਕੈਬਨਿਟ ਦੇ ਜਿਹੜੇ ਚੰਦ ਬੰਦੇ ਸਨ ਉਹਨਾਂ ਨੇ ਕਿਹਾ ਜੀ ਇੰਡੀਆ ਨਾਲ ਕੁछ बात नहीं हो सकती, ये नहीं हो सकता जब तक वो आर्टिकल 370 को ये दोबारा रिस्टोर नहीं करते, यानी इंडिया दोबारा कश्मीर ਦਾ ਸਪੈਸ਼ਲ ਸਟੇਟਸ ਕਰ ਦੇ। ਲਿਹਾਜ਼ਾ ਇਟ ਫੈਲ ਡਾਊਨ ਦੇਅਰ। ਇਹ ਲੇਟੈਸਟ ਇੰਨੀ ਹੈ। ਹਾਮਿਦ ਮੀਰ ਸਾਹਿਬ ਜਰਨਲਿਸਟ ਹੈਗੇ ਨੇ, ਕਈ ਦਫਾ ਬੜੀ ਦਲੇਰੀ ਨਾਲ ਗੱਲ ਕਰਦੇ ਨੇ, ਲੇਕਿਨ ਉਹਨਾਂ ਦੀ ਵੀ ਲਿਮਿਟਸ ਹੈ। ਹਰ ਬੰਦੇ ਦੀ ਯਾਰ ਇੱਕ ਸੋਚ ਹੈਗੀ ਹੈ। ਸੋ ਲੈਟ ਹਿਮ ਹੈਵ ਹਿਸ ਵਿਊਜ਼। ਠੀਕ ਹੈ ਸਰ, ਅਗਲਾ ਕੁਐਸਚਨ ਹੈ ਜਸਵਿੰਦਰ ਸਿੰਘ ਹੋਰਾਂ ਦਾ, ਲੰਦਨ ਤੋਂ। ਅੱਛਾ ਤੇ ਕੁਐਸਚਨ ਤੇ ਨਹੀਂ ਹੈ ਵੈਸੇ, ਤੁਹਾਡੇ ਜੋ ਕਿ ਉਹ ਤੁਹਾਨੂੰ ਬੜਾ ਦੇਖਦੇ ਆ, ਤੁਹਾਨੂੰ ਪ੍ਰੋਗਰਾਮ ਵੀ ਸੁਣਦੇ ਆ, ਔਰ ਮੈਨੂੰ ਸੁਣ ਕੇ ਖੁਸ਼ੀ ਹੋਈ। ਕਹਿੰਦੇ ਨੇ ਕਿ ਮੈਂ ਡਾਕਟਰ ਸਾਹਿਬ ਦੀ ਕਿਤਾਬ ਜਿਹੜੀ ਹੈ ਕੋਈ ਅੱਜ ਤੋਂ 7-8 ਸਾਲ ਪਹਿਲੇ ਪੜ੍ਹ ਰਹੀ ਸੀ, ਜਿਹੜੀ ਪੰਜਾਬ ਤੋਂ ਸੀ, ਲੰਦਨ ਦੇ ਵਿੱਚ ਹੀ ਸੀ, ਓਕੇ ਉੱਥੋਂ ਦੇ ਬਾਹਰ ਨੇ। ਤੇ ਫਿਰ ਪਾਕਿਸਤਾਨ ਗੈਰੀਜ਼ਨ ਸਟੇਟ, ਉਹ ਵੀ ਕਹਿੰਦੇ ਨੇ ਮੈਂ ਪੜ੍ਹੀ ਹੋਈ ਹੈ। ਤੇ ਜਿਨ੍ਹਾਂ ਦਾ ਪੁੱਛ ਰਿਹਾ ਸੀ ਮੇਰੇ ਤੋਂ, ਮੈਂ ਕਿਹਾ ਚਲੋ ਪ੍ਰੋਗਰਾਮ ਦੇ ਵਿੱਚ ਹੀ ਅਸੀਂ ਪੁੱਛਾਂਗੇ। ਲੇਕਿਨ ਪਹਿਲੇ ਉਹਨਾਂ ਦਾ ਕੁਐਸਚਨ ਅਸੀਂ ਐਡ ਕਰਦੇ ਹਾਂ। ਉਹ ਕਹਿੰਦੇ ਨੇ ਕਿ ਇਹ ਖਿੱਤਾ ਮਿਊਜ਼ਿਕ ਦੇ ਨਾਲ ਇਹਦੀ ਬੜੀ ਜੁੜਤ ਸੀ ਔਰ ਬੜਾ ਰਿਚ ਇੱਥੇ ਮਿਊਜ਼ਿਕ ਜਿਸ ਵੀ ਐਸਪੈਕਟ ਤੋਂ ਦੇਖੀਏ ਤੇ ਉਹ ਇੱਥੇ ਪ੍ਰੋਡਿਊਸ ਹੋਇਆ ਹੈ, ਜੀ ਕੰਟਰੀਬਿਊਟ ਹੋਇਆ ਹੈ। ਜੀ ਤੇ ਹੁਣ ਜਿਹੜਾ ਅੱਜ ਦਾ ਮਿਊਜ਼ਿਕ ਹੈ ਜੀ ਉਹ ਕਿੱਥੇ ਖੜਾ ਹੈ, ਉਹ ਰਿਚਨੈਸ ਉਸ ਦੇ ਅੰਦਰ ਸਰ ਨਜ਼ਰ ਨਹੀਂ ਆਉਂਦੀ। ਤੇ ਇਹਦੇ ਕੀ ਫੈਕਟਰ ਹਨ? ਕਿਉਂਕਿ ਤੁਸੀਂ ਮਿਊਜ਼ਿਕ ਲਵਰ ਵੀ ਹੋ ਔਰ ਜੀ ਜੀ ਤੁਸੀਂ ਜੀ ਜੀ ਗਾਉਂਦੇ ਵੀ ਹੋ ਬਹੁਤ ਅੱਛਾ। ਤੇ ਇਹ ਕੁਐਸਚਨ ਉਹਨਾਂ ਨੇ ਪੁੱਛਿਆ ਸੀ ਕਿ ਦੂਸਰਿਆਂ ਤੋਂ ਅਟਕੇ ਹੋਏਗਾ, ਲੇਕਿਨ ਤੁਸੀਂ ਕਰਿਓ ਲਾਜ਼ਮੀ। ਨਹੀਂ ਨਹੀਂ, ਇਹ ਦੁੱਖ ਦੀ ਗੱਲ ਹੈ, ਮੈਂ ਉਹਨਾਂ ਨਾਲ ਟੋਟਲੀ ਸ਼ੇਅਰ ਕਰਨਾ। ਦੇਖੋ, ਜਦੋਂ ਇੰਡੀਆ ਪਾਕਿਸਤਾਨ ਆਜ਼ਾਦ ਹੋਏ ਸਨ ਤੇ ਇੱਕ ਕ੍ਰੀਏਟਿਵ ਐਨਰਜੀ ਲੋਕਾਂ ਦੀ ਪੈਦਾ ਹੋਈ ਸੀ ਜੀ ਔਰ ਇੰਡੀਆ ਕਿਉਂਕਿ ਸੈਕੂਲਰ ਸੀ ਤੇ ਉਹਦੇ ਚ ਬਹੁਤ ਸਕੋਪ ਸੀ ਨਈ ਗੱਲਾਂ ਕਰਨ ਦੀ। ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ ਇਨਸਾਨ ਬਨੇਗਾ। ਇਹ ਸਾਹਿਰ ਲੁਧਿਆਣਵੀ ਦਾ ਗਾਣਾ, ਵਨ ਆਫ ਦ ਗ੍ਰੇਟੈਸਟ ਸੌਂਗਸ ਆਫ ਆਲ ਟਾਈਮਸ। ਇਹ ਇੱਕ ਸੈਕੂਲਰ ਇੰਡੀਆ 'ਚ ਲਿਖਿਆ ਜਾ ਸਕਦਾ ਹੈ। ਹੁਣ ਤੇ ਇਹੋ ਜਿਹੀ ਗੱਲ ਉੱਥੇ ਹੋ ਨਹੀਂ ਸਕਦੀ। ਤੇ ਜਿੱਥੇ ਡਿਕਲਾਈਨ ਤੁਹਾਡਾ ਹੋ ਜਾਂਦਾ ਹੈ ਨਾ ਇੰਟੈਲੈਕਚੁਅਲ, ਉੱਥੇ ਤੁਹਾਡੇ ਆਰਟਸ ਵੀ ਉਹਦੀ ਜ਼ਾਦੇ 'ਚ ਆ ਜਾਂਦੇ ਨੇ। ਤੇ ਪਾਕਿਸਤਾਨ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਉਹ ਜ਼ਮਾਨਾ ਜ਼ਰੂਰ ਆਏਗਾ, वो जमाना जरूर आएगा। और ਉਹਦੇ ਚੋਂ ਫਿਰ ਇੱਕ ਹੈਗੀ है कि जब इंसान इंसान का गला मिलेगा और एक नई दुनिया बनेगी, यानी सोशलिस्ट थॉट। तनवीर नकवी साहब ने लिखिया सी और सलीम रजा साहब ने गाया सी। लेकिन वो सारी उमंगां ਜਿਹੜੀਆਂ ਸਨ, ਉਹ ਸਾਰੀ ਉਮੀਦਾਂ ਜਦੋਂ ਸਟੇਟਸ ਬਣ ਗਈਆਂ ਔਰ ਲੋਕਾਂ ਨੂੰ ਮਿਲਿਆ ਕੁਛ ਨਹੀਂ और करप्ट जी रजीम्स आ गई, माइनॉरिटीज के झगड़े पैदा हो गए, ये हो गए, तो जो क्रिएटिव आर्टिस्ट है ना वो ज़्यादा च आया है। और
ਪੈਸਾ ਕਮਾਉਣ ਦੇ ਵਿੱਚ ਲੋਕਾਂ ਨੇ ਵੈਸਟਰਨ ਟਿਊਨਾਂ ਨੂੰ ਬਹੁਤ ਜ਼ਿਆਦਾ ਲੈਣਾ ਸ਼ੁਰੂ ਕਰਤਾ। ਪਹਿਲੇ ਵੀ ਦੁਨੀਆ ਦੀ ਟਿਊਨਾਂ ਇੱਧਰੋਂ ਉੱਧਰੋਂ ਆਉਂਦੀਆਂ ਸਨ, ਲੇਕਿਨ ਉਹ ਸ਼ਾਇਰ ਨਹੀਂ ਰਹੇ। ਮਤਲਬ ਇੰਡੀਅਨ ਗਾਣੇ ਤੁਸੀਂ ਸੁਣੋ, ਸ਼ਾਇਰੀ ਹੁੰਦੀ ਨਹੀਂ ਬਿਲਕੁਲ। ਜੇ ਹੁੰਦੀ ਹੈ ਤੇ ਚੰਦ ਬੰਦਿਆਂ ਦੀ ਹੈ, ਜਾਵੇਦ ਅਖਤਰ ਜਾਂ ਇੱਕ ਦੋ ਹੋਰ ਬੰਦਿਆਂ ਦੇ ਕਦੀ ਕਦੀ। ਲੇਕਿਨ ਉਸ ਤੋਂ ਪਹਿਲੇ ਜਿਹੜਾ ਦੌਰ ਹੈ ਉਹਦੇ ਦੇਖੋ ਨਾ, ਮਜਰੂ ਸੁਲਤਾਨਪੁਰੀ, ਹਸਰਤ ਜੈਪੁਰੀ, ਸ਼ੈਲੇਂਦਰ, ਪ੍ਰੇਮ ਧਵਨ, ਔਰ ਆਪਣਾ ਇਹ ਰਾਜਿੰਦਰ ਕ੍ਰਿਸ਼ਨ ਸਾਡੇ ਜਲਾਲਪੁਰ ਜੱਟਾਂ ਦੇ, ਸਾਹਿਰ ਲੁਧਿਆਣਵੀ, ਔਰ ਹੋਰ ਮੈਂ ਤੁਹਾਨੂੰ ਨਾ, ਤਨਵੀਰ ਨਕਵੀ, ਫੈਜ਼ ਸਾਹਿਬ, ਤੁਫੈਲ ਹੁਸ਼ਿਆਰਪੁਰੀ, ਕਿਆ ਕਿਆ ਨਾਮ ਨੇ। ਉਹਨਾਂ ਦੀ ਸ਼ਾਇਰੀ ਇਜ਼ ਇਨਫ ਕਿ ਦਿਲ ਕਰਦਾ ਹੈ ਜ਼ਿੰਦਗੀ ਇਹ ਸੁਣਦੇ ਹੀ ਅਸੀਂ। ਲੇਕਿਨ ਉਹ ਸਾਰੇ ਵਿਚਾਰੇ ਜਿਹੜੇ ਨੇ, ਦੇ ਆਰ ਆਲ ਗੋਨ। ਔਰ ਉਹ ਜਿਹੜੀ ਇੱਕ ਨਈ ਦੁਨੀਆ ਬਣਾਉਣ ਦੇ ਖਾਬ ਲੈ ਆਏ ਸਨ, ਹੁਣ ਪਾਕਿਸਤਾਨੀ ਦੇ ਲੋਕਾਂ ਨੂੰ ਖਾਣ ਨੂੰ ਨਹੀਂ ਮਿਲ ਰਿਹਾ। ਤੇ ਉੱਥੇ ਕ੍ਰੀਏਟਿਵ ਆਰਟ ਕਿੱਥੋਂ ਆਏਗਾ? ਔਰ ਕ੍ਰੀਏਟਿਵ ਆਰਟ ਤਦੋਂ ਪਨਪਦਾ ਜੇ ਉਹਨੂੰ ਲੋਕ ਸਪੋਰਟ ਵੀ ਕਰ ਰਹੇ ਹੋਣ। ਪਹਿਲੇ ਹੁੰਦੇ ਸਨ ਸਿਨੇਮਾ, ਤੇ ਸਿਨੇਮੇ 'ਚ ਇੱਕ ਪੂਰਾ ਕਲਚਰ ਸੀ। ਮੈਨੂੰ ਯਾਦ ਹੈ ਅਸੀਂ ਪੈਸੇ ਜਮ੍ਹਾਂ ਕਰ ਕਰਕੇ ਟਿਕਟ ਦੇ ਪੈਸੇ ਹੋ ਜਾਣੇ ਤੇ ਇੱਕ ਬੜੀ ਵੱਡੀ ਇਵੈਂਟ ਹੁੰਦਾ ਸੀ ਸਿਨੇਮਾ 'ਚ। ਔਰ ਸਿਨੇਮਾ ਹੀ ਖਤਮ ਹੋ ਗਏ। ਉਹਦੇ ਬਾਅਦ ਘਰਾਂ 'ਚ ਲੋਕਾਂ ਨੇ ਟੀਵੀ ਸ਼ੁਰੂ ਦੇ ਦਿੱਤਾ ਤੇ ਉਹਦੇ 'ਚ ਕਰੈਕਟਰ ਹੀ ਬਦਲ ਗਿਆ। ਲਿਹਾਜ਼ਾ ਉਹ ਗ੍ਰੇਟ ਮਿਊਜ਼ਿਕ ਹਲੇ ਵੀ ਕਿਧਰ ਹੀ ਹੈ, ਝਲਕਾਂ ਉਹਦੀ ਮਿਲਦੀਆਂ ਨੇ। ਬਟ ਜੋ ਸੀ ਨਾ ਫਰੋਮ 1947 ਟੂ ਲੈਟਸ ਸੇ 1980 ਤੱਕ, ਇੰਡੀਆ ਦਾ ਔਰ ਪਾਕਿਸਤਾਨ ਦਾ ਵੀ ਮਿਊਜ਼ਿਕ ਜਵਾਬ ਹੀ ਨਹੀਂ ਉਸਦਾ। ਉਹਦੇ ਬਾਅਦ ਡਿਕਲਾਈਨ ਹੋਇਆ ਜਦੋਂ ਗਲੋਬਲਾਈਜੇਸ਼ਨ ਆਈ ਹੈ ਔਰ ਤੁਸੀਂ ਦੁਨੀਆ ਦੀ ਚੀਜ਼ਾਂ ਨੂੰ ਕਾਪੀ ਕਰਨਾ ਸ਼ੁਰੂ ਕਰਤਾ ਹੈ। ਇਸ ਤਰ੍ਹਾਂ ਹੋਇਆ। ਜੀ ਗੁਰਜਿੰਦਰ ਸਿੰਘ ਜੀ, ਤੁਹਾਡਾ ਕੁਐਸਚਨ ਅਸੀਂ ਲਵਾਂਗੇ ਅੱਗੇ। ਵੈਸੇ ਵੀ ਤੁਹਾਡਾ ਕੁਐਸਚਨ ਹੈ ਹੀ ਨਹੀਂ, ਤੁਸੀਂ ਆਪਣੇ ਤੌਰ ਤੇ ਰਾਏ ਦੇ ਰਹੇ ਹੋ ਕਿ ਕਸ਼ਮੀਰ ਇਸ਼ੂ ਦੇ ਵਿੱਚ ਜਿੰਨਾ ਸੀਰੀਅਸ ਨਹੀਂ ਸੀ। ਇਸ ਦੀ ਮਿਲਦੀ ਯਾਰ ਜੁਲਦੀ ਇਹਦਾ ਹੁਣ ਜਿਹੜੀ ਕੀ ਗੱਲ ਹੈ ਕਰੀਏ ਅਸੀਂ? ਇਹ ਰਾਏ ਦਾ ਅਸੀਂ ਹਾਂ ਕੀ ਕਰੀਏ? ਵਾਟ ਇਜ਼ ਦਿਸ ਜੀ ਜੀ ਫॉर ਹਾਂ ਵੇਸਟਿੰਗ ਹਾਂ ਆਵਰ ਟਾਈਮ? ਅੱਗੇ ਗੱਲ ਕਰੋ ਜੀ ਜੀ। ਅੱਗੇ ਗੱਲ ਇਹ ਹੈ ਕਿ ਸਰ ਇੱਕ ਤਾਂ ਦੱਸੋ ਪਲੀਜ਼ ਕਿ ਤੁਹਾਡਾ ਲਾਹੌਰ ਦਾ ਪਲਾਨ, ਉਹਦੇ ਵਿੱਚ ਕੀ ਕੀ ਸ਼ਾਮਿਲ ਹੈ? ਔਰ ਅਗਲਾ ਲਾਈਵ ਜਿਹੜਾ ਹੋਏਗਾ, ਮੈਨੂੰ ਲੱਗਦਾ ਹੈ ਕਿ ਅਸੀਂ ਇਕੱਠੇ ਬਹਿ ਕੇ ਇੱਕੇ ਥਾਂ ਤੇ ਅਸੀਂ ਕਰਾਂਗੇ ਇੱਕੋ ਜਗ੍ਹਾ ਅਗਲੇ ਹਫਤੇ ਦਾ। ਕਰਾਂਗੇ। ਹਾਂ ਜੀ। ਔਰ ਅਸੀਂ ਦੋਸਤਾਂ ਨੂੰ ਵੀ ਦੱਸਦੇ ਜਾਈਏ ਕਿ ਹਰ ਇਹ ਟਿਊਜ਼ਡੇ ਨੂੰ ਹੋਇਆ ਕਰੇਗਾ 3 ਵਜੇ ਪਾਕਿਸਤਾਨੀ ਟਾਈਮ ਦੇ ਅਕਾਰਡਿੰਗ ਔਰ ਤੇ ਮੇਰੀ ਲਾਈਵ ਹੀ ਅਸੀਂ ਆਇਆ ਕਰਾਂਗੇ। ਇੱਕ ਇਹਦੇ ਤੇ ਰਿਕੁਐਸਟ ਹੈ, ਰਿਕਾਰਡਿੰਗ ਤੁਸੀਂ ਵੀ ਪ੍ਰੋਗਰਾਮ ਬਾਕੀ ਕਰਤੀ ਹੈ। ਹੋਣਗੇ। ਜੀ ਜੇ ਤੁਸੀਂ ਜੀ ਸਾਨੂੰ ਮੁਸਲਮਾਨ ਕਹਿ ਕੇ ਤੇ ਬੰਦ ਕਰਾਉਣਾ ਚਾਹੁੰਦੇ ਹੋ ਨਾ ਸਾਡੀ ਗੱਲ, ਤੇ ਉਹ ਬੰਦ ਨਹੀਂ ਹੋਣੀ। ਵੀ ਆਰ ਪੰਜਾਬੀਜ਼ who are born into Muslim families, ਲੇਕਿਨ ਅਸੀਂ ਸਭ ਨੂੰ ਆਪਣਾ ਭਾਈ ਭੈਣ ਸਮਝਦੇ ਹਾਂ। ਜਿਹੜੇ ਪੰਜਾਬੀ ਬੋਲਣ ਜਾਂ ਨਾ ਬੋਲਣ, ਇਨਸਾਨ ਹਰ ਜਗ੍ਹਾ ਅੱਛਾ ਇਨਸਾਨ ਸਾਡਾ ਦੋਸਤ ਹੈ, ਜਿਹੜਾ ਭੈੜਾ ਹੈ ਉਹ ਸਾਡਾ ਦੁਸ਼ਮਣ ਹੈ। ਸਾਡੇ ਘਰ ਵਿੱਚ ਵੀ ਉਹ ਹੋ ਸਕਦਾ ਹੈ, ਬਹੁਤ ਸੋਹਣੀ ਗੱਲ। ਸਾਡੇ ਘਰ ਵਿੱਚ ਵੀ ਹੋ ਸਕਦਾ ਹੈ, ਔਰ ਉਹ ਦੁਨੀਆ ਦੇ ਦੂਸਰੇ ਕੋਨੇ ਤੇ ਹੋ ਸਕਦਾ ਹੈ। We divide a line between people who want to do good and those who want to harm and do evil. That's our brotherly. Good doers and those who want to harm people. ਬਾਕੀ ਇਹ ਬਕਵਾਸ ਇਸ ਕਿਸਮ ਦੀ ਕਰਨ ਨਾਲ ਅਸੀਂ ਕਦੀ ਡਿਸਕਰੇਜ ਨਹੀਂ ਹੋਏ। ਔਰ ਇਹ ਇੱਕ ਇਹਨਾਂ ਦੇ ਕੋਲ ਕੋਈ ਗੱਲ ਨਹੀਂ ਹੈਗੀ, ਲਿਹਾਜ਼ਾ ਇਹ ਇਸ ਕਿਸਮ ਦੀ ਟੌਂਟਿੰਗ ਕਰਕੇ ਹੀ ਆਪਣਾ ਉਹ ਦਿਲ ਖੁਸ਼ ਕਰ ਲੈਂਦੇ ਨੇ। ਸੋ ਵਾਟ ਕੈਨ ਵੀ ਡੂ? ਹਾਂਜੀ, ਮੇਰਾ ਲਾਹੌਰ ਦਾ ਜਿਹੜਾ ਨਾ, ਤੁਸੀਂ ਬਿੰਦਾ ਜੀ ਕੁਐਸਚਨ ਤੁਸੀਂ ਕਰ ਲਓ। ਡਾਕਟਰ ਸਾਹਿਬ ਉਤਨੀ ਦੇਰ ਨੂੰ ਆਪਣਾ ਲਾਹੌਰ ਦਾ ਪਲਾਨ ਦੱਸ ਦੇਣਗੇ, ਕਿਉਂਕਿ ਲਾਹੌਰ ਆ ਰਹੇ ਨੇ, ਸਾਨੂੰ ਤੇ ਚਾਹ ਚੜੇ ਹੋਏ। 12 ਨੂੰ ਮੈਂ ਟਰੈਵਲ ਕਰ ਰਿਹਾ, 13 ਨੂੰ ਪਹੁੰਚ ਰਿਹਾ, 14 ਨੂੰ ਅਫਕਾਰ ਯਾਨੀ ਥਿੰਕ ਫੈਸਟ ਵਾਲੇ ਕਾਨਫਰੰਸ ਕਰ ਰਹੇ ਨੇ, ਜਿਹਦੇ 'ਚ ਮੇਰੀ ਜਿਨ੍ਹਾਂ ਵਾਲੀ ਕਿਤਾਬ ਜਿਸ ਤਰ੍ਹਾਂ ਮੈਨੂੰ ਹਲੇ ਤੱਕ ਖਬਰ ਆਈ ਹੈ ਉਹ ਪਹਿਲੇ ਦਿਨ ਹੀ ਡਿਸਕਸ ਹੋਏਗੀ 14 ਨੂੰ, ਵਿਚ ਇਜ਼ ਅ ਸੈਟਰਡੇ। ਉਹਦੇ ਬਾਅਦ ਸ਼ਾਇਦ ਸੰਡੇ ਨੂੰ ਵੀ ਕੋਈ ਹੈਗਾ ਇੱਕ ਸੈਸ਼ਨ ਜਿਹਦੇ 'ਚ ਫਿਲਮਾਂ ਤੇ ਗੱਲ ਹੋਏਗੀ, ਕਿਉਂਕਿ ਮੇਰੀ ਕਿਤਾਬ ਹੈ ਪ੍ਰੀ ਪਾਰਟੀਸ਼ਨ ਪੰਜਾਬ's ਕੰਟਰੀਬਿਊਸ਼ਨ ਟੂ ਸਿਨੇਮਾ। ਕਹੋ ਤਾਂ ਮੈਂ ਦਿਖਾ ਦਿਆਂ। ਜੀ ਜੀ ਪਲੀਜ਼, ਅਸੀਂ ਉਹਦੇ ਤੇ ਇੱਕ ਪ੍ਰੋਗਰਾਮ ਵੀ ਕਰਾਂਗੇ, ਤੁਸੀਂ ਜਦੋਂ ਇੱਥੇ ਆਉਂਦੇ ਹੋ ਪਲੀਜ਼ ਦਿਖਾ ਦਿਓ। ਮੈਂ ਦਿਖਾ ਦੇਣਾ। ਬਲਕਿ ਇਹਦੇ ਤੇ ਆਪਣੀ ਟਾਕ ਵੀ ਹੈ, ਦੁਬਾਰਾ ਤੋਂ ਕਰਾਂਗੇ। ਹਾਂ ਜੀ, ਇਹ ਕਿਤਾਬ ਹੈ। ਜੀ ਸ਼ਾਇਦ ਇਸ ਤੇ ਵੀ ਇੱਕ ਪੈਨਲ ਹੋਵੇ, ਲੇਕਿਨ ਇਹ ਡਿਸਾਈਡਡ ਨਹੀਂ ਹੈ ਕਿਉਂਕਿ ਪੈਸੇ ਬੜੀ ਉਹਨਾਂ ਨੂੰ ਯੂਰਪੀਅਨ ਯੂਨੀਅਨ ਤੋਂ ਬੜੇ ਲੇਟ ਮਿਲੇ ਨੇ, ਅਰੇਂਜ ਕਰਨਾ ਆਸਾਨ ਨਹੀਂ ਹੈ। ਲੇਕਿਨ ਜਿਨ੍ਹਾਂ ਵਾਲੀ ਕਿਤਾਬ ਤੇ ਹੋ ਰਿਹਾ। ਇਹਦੇ ਬਾਅਦ ਮੈਂ ਕਿਹਾ ਕਿ ਮੈਂ ਲਾਹੌਰ 'ਚ ਹੀ ਰਹਾਂਗਾ। ਕੋਈ ਲੋਕ ਮੈਨੂੰ ਯੂਨੀਵਰਸਿਟੀਆਂ ਬੁਲਾਉਣਾ ਚਾਹੁੰਦੇ ਨੇ, ਮੈਨੂੰ ਆਉਣ ਲਈ ਜਾਣ ਲਈ ਮੈਨੂੰ ਉਹਨਾਂ ਨੇ ਟਰੈਵਲਿੰਗ, ਜੇ ਉੱਥੇ ਰਾਤ ਰਹਿਣੀ ਪਏ ਤੇ ਸਟੇ। I'm not charging anything. I'm not there to make money.
ठीक है? बहुत अच्छा, So बहुत anybody who invites me, I will go there. इस्लामाबाद भी जाना है, मैं शायद कराची भी जावां, कुछ लोग मीरपुर ਮੈਨੂੰ ਬੁਲਾਉਣਾ ਚਾਹੁੰਦੇ ਨੇ ਇੱਥੇ ਕਸ਼ਮੀਰ ਵਿੱਚ, ਇਸ ਤਰ੍ਹਾਂ ਕਰਕੇ ਕਈ ਇਨਵੀਟੇਸ਼ਨਸ ਆ ਰਹੀਆਂ ਨੇ ਤੇ जी जी ਆਈ ਵਿਲ ਬੀ ਟਰੈਵਲਿੰਗ ਅ ਲੋਟ, ਬਟ ਬੇਸਿਕਲੀ ਲਾਹੌਰ ਹੀ ਰਹਾਂਗਾ ਔਰ 18 ਮਾਰਚ ਨੂੰ ਮੈਂ ਵਾਪਸ ਆ ਰਿਹਾ ਸਵੀਡਨ। ਸੋ 2 ਮਹੀਨੇ ਤੇ ਕੋਈ 10-12 ਦਿਨ। जी जी ਜੀ ਸਰ ਕੁਐਸਚਨ ਇੱਕ ਦੋਸਤ ਦਾ ਹੈ, ਉਹ ਜਿਨ੍ਹਾਂ ਤੇ ਗੱਲ ਹੋ ਰਹੀ, ਮੈਂ ਤੇ ਚਾਹਨਾ ਕਿ ਅਸੀਂ ਜਿਨ੍ਹਾਂ ਤੇ ਫਿਰ ਬਹਿ ਕੇ ਤੇ ਉਹਨਾਂ ਤੇ ਜਿਤਨੇ ਕੁਐਸਚਨ ਹਨ ਉਹ ਅਸੀਂ ਲੈ ਲਈਏ। ਬਿੰਦਾ ਜੀ, ਡਾਕਟਰ ਸਾਹਿਬ ਦੇ ਕੋਲ ਅਗਲੇ ਸੈਸ਼ਨ ਦੇ ਵਿੱਚ ਅਸੀਂ ਇਹ ਲੈ ਲਵਾਂਗੇ ਕੁਐਸਚਨ, ਕਿਉਂਕਿ ਹੁਣ ਸਾਡੇ ਕੋਲ ਟਾਈਮ ਪਿੱਛੇ 1 ਘੰਟੇ ਦਾ ਸੈਸ਼ਨ ਹੁੰਦਾ ਹੈ। ਡਾਕਟਰ ਸਾਹਿਬ ਦਾ ਨਾਲ ਕਮਿਟਮੈਂਟ ਇਹ ਹੈ ਤੇ ਘੰਟਾ ਆਲਮੋਸਟ ਸਾਡਾ ਕੰਪਲੀਟ ਹੋ ਚੁੱਕਾ ਹੈ। ਉਹਦੇ 'ਚ ਉਹ ਪੁੱਛਣਾ ਇਹ ਚਾਹ ਰਹੇ ਨੇ ਕਿ ਜਿਨ੍ਹਾਂ ਸਾਹਿਬ ਨੇ ਜਿਹੜੇ ਸਿੱਖਾਂ ਨੂੰ ਇੱਕ ਆਫਰ ਕੀਤੀ ਸੀ, ਜਿਹੜਾ ਦੱਸਿਆ ਜਾਂਦਾ ਹੈ ਪੰਜਾਬ ਜੀ ਦੇ ਬਾਰੇ, ਜੀ ਕਿਉਂਕਿ ਕੁਐਸਚਨ ਉਹ ਥੋੜੀ ਦੇਰ ਲਈ ਵਿਜ਼ੀਬਲ ਹੁੰਦਾ, ਇਸ ਲਈ ਜੀ ਜੀ ਮੈਂ ਇਤਨਾ ਹੀ ਓਕੇ ਸਮਝ ਪਾਇਆ ਜੀ ਕਿ ਉਹਦੇ 'ਚੋਂ ਜਿਹੜੀ ਹੈ ਉਹ ਠੀਕ ਹੈ ਕਿ ਆਫਰ ਕੀਤਾ ਸੀ ਸਿੱਖ ਕਮਿਊਨਿਟੀ ਨੂੰ ਕਿ ਪੰਜਾਬ ਦੇ ਵੰਡ ਦੇ ਅਗੇਂਸਟ। ਇਹ ਬਹੁਤ ਸੁਣੀਦਾ ਹੈ, ਬਹੁਤ ਪੜ੍ਹੀਦਾ ਵੀ ਹੈ ਯਾਰ। ਜੇ ਇਹਦੇ ਬਾਰੇ। ਇਹਨਾਂ ਨੂੰ ਕਹੋ, ਜੇ ਪੜ੍ਹੇ ਲਿਖੇ ਨੇ ਨਾ ਔਰ ਸਿਰਫ ਲੋਕਾਂ ਕੋਲੋਂ ਸੁਣਦੇ ਨਹੀਂ, ਤੇ ਮੇਰੀ ਪੰਜਾਬ ਵਾਲੀ ਕਿਤਾਬ ਹੁਣ ਗੁਰਮੁਖੀ 'ਚ ਵੀ ਤਰਜਮਾ ਹੋ ਗਿਆ, ਪਟਿਆਲਾ ਵਾਲੇ ਛਾਪੀ ਹੈ ਉਹਨਾਂ ਨੇ, ਆਟਮ ਆਰਟਸ ਵਾਲਿਆਂ ਨੇ, ਉੱਥੋਂ ਪੜ੍ਹ ਲੈਣ। ਹਿੰਦੀ 'ਚ ਵੀ ਇਹਦਾ ਤਰਜਮਾ ਹੋ ਗਿਆ, ਅੰਗਰੇਜ਼ੀ 'ਚ ਵੀ ਹੋ ਗਿਆ, ਔਰ ਇੱਕ ਨਈ ਐਡੀਸ਼ਨ ਹਲੇ ਰੂਪਾ ਵਾਲੇ ਲੈ ਕੇ ਆਏ ਨੇ। ਤੇ ਕਿਤਾਬਾਂ 'ਚ ਕਿਉਂ ਨਹੀਂ ਪੜ੍ਹਦੇ ਯਾਰ? ਪੂਰੀ ਡਿਟੇਲ ਦੇ। ਯੈਸ, ਦੇयर ਵਾਸ ਅ ਮੀਟਿੰਗ, ਜਿਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਜੋ ਚਾਹੋਗੇ ਮੈਂ ਤੁਹਾਨੂੰ ਰਾਈਟਿੰਗ ਦੇ ਦੇਣਾ, ਚਾਹੁੰਦੇ ਤੁਸੀਂ ਕੀ ਹੋ। ਲੇਕਿਨ ਉਸ ਤੋਂ ਪਹਿਲੇ, ਕਿਉਂਕਿ ਮਾਰਚ ਵਿੱਚ ਜਦੋਂ ਹਮਲਾ ਹੋਇਆ ਸੀ ਸਿੱਖਾਂ ਤੇ ਔਰ ਕਈ ਹਜ਼ਾਰ ਸਿੱਖ ਮਾਰੇ ਗਏ ਸਨ, ਤੇ ਨਾ ਜਿਨ੍ਹਾਂ ਸਾਹਿਬ ਦਾ ਕੋਈ ਬਿਆਨ ਹੈ, ਨਾ ਲਿਆਕਤ ਅਲੀ ਦਾ, ਨਾ ਕਿਸੇ ਹੋਰ ਪੰਜਾਬ ਦੇ ਜਿਹੜੇ ਪ੍ਰੈਜ਼ੀਡੈਂਟ ਸਨ ਮੁਸਲਿਮ ਲੀਗ ਦੇ, ਨਵਾਬ ਮਮਡੋਟ ਉਹਨਾਂ ਦਾ, ਮੁਮਤਾਜ਼ ਦੌਲਤਾਨਾ ਜਿਹੜੇ ਉਦੋਂ ਦੇ ਲੀਡਰ ਸਨ, ਕੋਈ ਨਾ ਉੱਥੇ ਗਿਆ, ਨਾ ਉਹਨੇ ਬਿਆਨ ਦਿੱਤਾ। ਤੇ ਸਿੱਖ ਲੀਡਰਸ਼ਿਪ ਕੁਡ ਨਾਟ ਟਰਸਟ। ਔਰ ਉਹਨਾਂ ਨੇ ਫਿਰ ਬਾਅਦ ਵਿੱਚ ਕਿਹਾ ਜਿਨ੍ਹਾਂ ਸਾਹਿਬ ਨੂੰ ਕਿ ਸਰ, ਯੂ ਆਰ ਆਫਰਿੰਗ ਅਸ ਐਵਰੀਥਿੰਗ, but when the time comes for the implementation of the promises, what happens, God forbid, if you are not there? ਕਿ ਤੁਸੀਂ ਪ੍ਰੋਮਿਸ ਤੇ ਸਾਰਾ ਕੁਝ ਕਰ ਰਹੇ ਹੋ ਕਿ ਜੋ ਲਿਖ ਕੇ ਲਿਆ ਉਹ ਅਸੀਂ ਕਰ ਦਿਆਂਗੇ, ਲੇਕਿਨ ਜਿਸ ਦਿਨ ਉਹ ਪੂਰੀ ਕਰਨੀਆਂ ਹੋਣ ਕੰਡੀਸ਼ਨਸ ਔਰ ਤੁਸੀਂ ਜੇ ਨਾ ਹੋਏ ਤੇ ਉਦੋਂ ਕੀ ਹੋਏਗਾ? ਤੇ ਜਿਨ੍ਹਾਂ ਸਾਹਿਬ ਨੇ ਕਿਹਾ ਸੀ, ਮਾਈ ਫਰੈਂਡ, ਇਨ ਪਾਕਿਸਤਾਨ ਮਾਈ ਵਰਡ ਵਿਲ ਬੀ ਲਾਈਕ ਦ ਵਰਡ ਆਫ ਗॉड, ਕਿ ਜੋ ਮੈਂ ਕਹਿ ਜਾਵਾਂਗਾ ਉਹ ਲੋਕ ਫੋਲੋ ਕਰਨਗੇ। ਇਹ ਹੈ ਬੈਕਗਰਾਉਂਡ ਉਹਦੀ। ਲੇਕਿਨ ਬਿਲਕੁਲ ਹੋਈ ਸੀ 15 ਔਰ 16 ਮਈ 1947 ਨੂੰ ਮਾਊਂਟਬੈਟਨ ਨੇ ਬਲਕਿ ਅਰੇਂਜ ਕੀਤੀ ਸੀ ਕਿ ਜੇ ਸਿੱਖ ਔਰ ਮੁਸਲਮਾਨ ਮਿਲ ਜਾਣ ਤੇ ਪੰਜਾਬ ਦੀ ਸ਼ਾਇਦ ਵੰਡ ਹੀ ਨਾ ਹੋਵੇ। ਪੰਜਾਬ ਦੀ ਵੰਡ ਸਿੱਖਾਂ ਦੀ ਡਿਮਾਂਡ ਹੈ। ਪਾਕਿਸਤਾਨ ਔਰ ਜਿਨ੍ਹਾਂ ਚਾਹੁੰਦੇ ਸਨ ਪੂਰਾ ਪੰਜਾਬ ਇਹਨਾਂ ਨੂੰ ਮਿਲ ਜਾਏ। ਜਿਹੜੀ ਗੱਲ ਸੱਚ ਹੈ ਉਹ ਪੂਰੀ ਕਰਨੀ ਚਾਹੀਦੀ ਹੈ। ਹਾਂਜੀ ਡਾਕਟਰ ਸਾਹਿਬ, ਇਹਦੇ ਵਿੱਚ ਦੋਸਤਾਂ ਨੂੰ ਮੈਂ ਇਹੀ ਰਿਕੁਐਸਟ ਕਰਨਾ ਚਾਹਾਂਗਾ ਕਿ ਸਾਨੂੰ ਉਸ ਵੇਲੇ ਦੇ ਹਾਲਾਤ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਵੇਲੇ ਦੇ ਕਿਹੜੇ ਹਾਲਾਤ ਸਨ ਜਿਨ੍ਹਾਂ ਦੇ ਵਿੱਚ ਕੋਈ ਸਟੇਟਮੈਂਟ ਕੋਈ ਆ ਰਹੀ ਸੀ। ਬੇਸ਼ੱਕ ਮਾਸਟਰ ਤਾਰਾ ਸਿੰਘ ਤੇ ਬਹੁਤ ਜ਼ਿਆਦਾ ਤਨਕੀਦ ਅਸੀਂ ਸਾਰੇ ਹੀ ਕਰਦੇ ਹਾਂ, ਲੇਕਿਨ ਮਾਸਟਰ ਤਾਰਾ ਸਿੰਘ ਦੇ ਉਹਨਾਂ ਹਾਲਾਤਾਂ ਨੂੰ ਤਾਂ ਸਮਝੋ ਨਾ ਕਿ ਜਦੋਂ ਮਾਸਟਰ ਤਾਰਾ ਸਿੰਘ ਦੀ ਫੈਮਿਲੀ ਜਿਹੜੀ ਉਹ ਸਾਰੀ ਮਾਰੀ ਜਾ ਰਹੀ ਹੈ ਔਰ ਦੂਸਰੀ ਸਾਈਡ ਤੇ ਤੁਸੀਂ ਨਾਰੇ ਮਾਰ ਰਹੇ ਹੋ ਉਹਦੇ ਆਸੇ-ਪਾਸੇ ਕਿ ਪਾਕਿਸਤਾਨ ਦਾ ਮਤਲਬ ਕਿਆ, ਲਾ ਇਲਾਹਾ ਇਲੱਲ੍ਲਾਹ, ਕਿ ਇੱਥੇ ਸਿਰਫ ਮੁਸਲਮਾਨ ਰਹਿਣਗੇ, ਤੇ ਉੱਥੇ ਉਹ ਕੀ ਕਰਦੇ ਉਹ ਲੋਕ? ਨਹੀਂ, ਇੱਕ ਹੋਰ ਵੀ ਗੱਲ ਹੈ। ਜੀ ਜੀ ਜੀ, ਬਹੁਤ ਸਹੀ ਤੁਸੀਂ ਕਿਹਾ। ਮੈਂ ਮਾਸਟਰ ਤਾਰਾ ਸਿੰਘ ਨੂੰ ਦੇਖੋ ਜੀ, ਜਦੋਂ 24 ਫਰਵਰੀ ਨੂੰ ਇਹਨਾਂ ਨੇ ਇੱਕ ਸਿੱਖ ਕਾਂਸਟੇਬਲ ਨੂੰ ਮਾਰਿਆ ਨਾ, ਜਿਹੜਾ ਆਫ ਡਿਊਟੀ ਬਸ ਖਲੋਤਾ ਸੀ, ਉਹਦੇ ਬਾਅਦ ਮਾਸਟਰ ਸਾਹਿਬ ਦਾ ਬਿਆਨ ਹੈ ਕਿ ਇਹ ਮੂਵਮੈਂਟ ਜਿਹੜੀ ਹੈ ਨਾ, ਡਾਇਰੈਕਟ ਐਕਸ਼ਨ, ਇਹ ਹੁਣ ਪੋਲੀਟੀਕਲ ਨਹੀਂ, ਇਹ ਕਮਿਊਨਲ ਹੈ, ਇਹ ਆਪਣਾ ਮਾਈਨੋਰਿਟੀਜ਼ ਨੂੰ ਟਾਰਗੇਟ ਕਰ ਰਹੀ ਹੈ। ਉਹਦੇ ਬਾਅਦ ਉਹਨਾਂ ਨੇ ਫਿਰ ਦਾਣਾ ਮਾਰਿਆ ਪਾਕਿਸਤਾਨ ਮੁਰਦਾਬਾਦ। ਉਸ ਤੋਂ ਪਹਿਲੇ ਨਹੀਂ ਸੀ ਮਾਰਿਆ ਹੋਇਆ। ਬਲਕਿ ਮੇਰੀ ਪੰਜਾਬ ਵਾਲੀ ਕਿਤਾਬ ਵਿੱਚ ਤੇ ਇਹ ਵੀ ਹੈ ਕਿ ਅੰਮ੍ਰਿਤਸਰ ਦੇ ਮੁਸਲਮਾਨਾਂ ਨੇ ਕੋਸ਼ਿਸ਼ ਕੀਤੀ ਸੀ ਕਿਸੇ ਤਰੀਕੇ ਨਾਲ ਮਾਸਟਰ ਉਹਨਾਂ ਦੇ ਕਬਜ਼ੇ 'ਚ ਆ ਜਾਣ ਤੇ ਉਹਨੂੰ ਮਾਰ ਦੇਣ। ਇਟਸ ਆਲ ਗਿਵਨ ਇਨ ਦ ਪੰਜਾਬ ਬੁੱਕ ਯਾਰ, ਸਾਰੀਆਂ ਡਿਟੇਲਸ ਹੈਗੀਆਂ ਨੇ ਔਰ ਇਹਨਾਂ ਦੇ ਆਪਣੇ ਬਿਆਨ ਨੇ। ਇਹ ਜਿਹੜੀ ਹੈ ਨਾ ਖਵਾਜਾ ਕੀ ਨਾਂ ਸੀ ਉਹਦਾ, ਉਹਨਾਂ ਦੀ ਜਬ ਅੰਮ੍ਰਿਤਸਰ ਜਲ ਰਹਾ ਤਾਂ ਉਹਦੇ 'ਚ ਉਹਨਾਂ ਨੇ ਖੁਦ ਦੱਸਿਆ ਕਿ ਸਾਡੀ ਪਲਾਨ ਸੀ ਮਾਸਟਰ ਤਾਰਾ ਸਿੰਘ ਨੂੰ ਮਾਰਨ ਦੀ, ਤੇ ਹਲੇ ਤੇ ਮਾਰਚ ਦੇ ਰਾਈਟਸ ਹੋਏ ਸਨ, ਸਾਰਾ ਕੁਝ ਇਹੋ ਜਿਹਾ ਹੋਇਆ ਜੀ।
ਸਰ ਇੰਡੀਆ ਤੋਂ ਪੁੱਛ ਰਹੇ ਹਨ ਕੁਝ ਦੋਸਤ ਕਿ ਤੁਹਾਡੀਆਂ ਇੰਡੀਆ ਦੇ ਵਿੱਚ ਬੁੱਕਸ ਜਿਹੜੀਆਂ ਵਾ ਕਿੱਥੋਂ ਮਿਲ ਸਕਦੀਆਂ ਨੇ, ਉਹ ਪਲੀਜ਼ ਦੱਸ ਦਿਓ। ਯਾਰ ਵਾਂਸ ਅਗੇਨ ਜਿਹੜੇ ਪੁੱਛਦੇ ਨੇ ਇਹਨਾਂ ਨੂੰ ਪੁੱਛੋ, ਇਹਨਾਂ ਨੂੰ ਨਹੀਂ ਪਤਾ amazon.in ਇੰਡੀਆ, ਉਹਦੇ ਤੇ ਮੇਰਾ ਨਾਂ ਲਿਖਣ, ਨਾਂ ਲਿਖਣਾ ਜੇ ਮੇਰਾ ਸਹੀ ਆਂਦਾ ਨਾ, ਇਸ਼ਤਿਆਕ ISHTIAQ ਨਹੀਂ, ਜਿਹਨੂੰ ਮੇਰਾ ਨਾਮ ਲਿਖਣਾ ਆਂਦਾ ਉਹ ਉੱਥੇ ਲਿਖੇ, ਤੇ ਸਾਰੀਆਂ ਮੇਰੀਆਂ ਕਿਤਾਬਾਂ ਜਿਹੜੀਆਂ ਨੇ ਨਾ ਅਵੇਲੇਬਲ ਇੰਡੀਆ 'ਚ, ਉਹ ਉਹਨਾਂ ਨੂੰ ਮਿਲ ਜਾਣਗੀਆਂ। ਹਿੰਦੀ 'ਚ ਵੀ ਹੈ, ਗੁਰਮੁਖੀ 'ਚ ਵੀ ਹੈ, ਅੰਗਰੇਜ਼ੀ ਦੇ ਕਈ ਐਡੀਸ਼ਨ ਹੈ, ਜਿਨ੍ਹਾਂ ਵਾਲੀ ਕਿਤਾਬ ਵੀ ਹੈ, ਹੋਰ ਵੀ ਹੈ। ਲਓ ਸੱਜਣੋ, ਐਸੀ ਅੱਜ ਦੀ ਗੱਲਬਾਤ, ਔਰ ਤੁਹਾਡੇ ਕੁਐਸਚਨ ਆ ਰਹੇ ਹਨ, ਮੈਂ ਦੇਖ ਲਵਾਂਗਾ ਤੇ ਅਗਲੇ ਲਾਈਵ ਸੈਸ਼ਨ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਜਿਹੜਾ ਬਹਿ ਕੇ ਅਸੀਂ ਕਰਾਂਗੇ, ਕਿਉਂਕਿ ਡਾਕਟਰ ਸਾਹਿਬ ਜਿਵੇਂ ਪਹਿਲੇ ਮੈਂ 2 ਦਫਾ ਦੱਸ ਚੁੱਕਿਆ ਲਾਹੌਰ ਆ ਰਹੇ ਹਨ, ਔਰ ਲਾਹੌਰ ਦੇ ਆਸੇ-ਪਾਸੇ ਦੇ ਦੋਸਤਾਂ ਨੂੰ ਇਹ ਹੈ ਕਿ ਜਿਹੜਾ ਅਫਕਾਰ ਫੈਸਟ ਹੋ ਰਹੀ ਹੈ, ਉਹਦੇ ਤੇ ਡਾਕਟਰ ਸਾਹਿਬ ਨੂੰ ਤੁਸੀਂ ਲਾਈਵ ਵੀ ਉੱਥੇ ਸੁਣ ਸਕਦੇ ਹੋ। ਨਹੀਂ, ਉੱਥੇ ਆਉਣ ਵੀ ਹੈ, ਮੈਂ ਕਹਿੰਦਾ ਜਿਹੜੇ ਲਾਹੌਰ 'ਚ ਰਹਿੰਦੇ ਨੇ ਉਹਨਾਂ ਦਾ ਕੰਮ ਹੈ ਉੱਥੇ ਆਉਣਾ। ਜੀ ਉੱਥੇ ਆ ਕੇ ਸੁਣਨ, ਤੁਹਾਡੇ ਨਾਲ ਬੈਠਣ, ਉੱਥੇ ਕਿਸੇ ਦਾ ਕੋਈ ਕੁਐਸਚਨ ਹੋਏਗਾ, ਉਹਦੇ ਅੰਦਰੋਂ ਕੀ ਕੁਐਸਚਨ ਰੇਜ਼ ਹੋਣਗੇ। ਦੋ ਬੜੇ ਕੁਐਸਚਨ ਤੋਂ ਕੁਐਸਚਨ ਕਰਨਾ ਇਹ ਬੁਨਿਆਦੀ ਤੌਰ ਤੇ ਇੱਕ ਪਹਿਲਾ ਸਟੈਪ ਹੁੰਦਾ ਹੈ, ਤੇ ਤੁਸੀਂ ਕਰੋ ਸਵਾਲ, ਸਵਾਲਾਂ ਦੇ ਅੰਦਰ ਹੀ ਗੁੰਝਲਾਂ ਖੁੱਲ੍ਹਦੀਆਂ ਹਨ। ਔਰ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਡਾਕਟਰ ਸਾਹਿਬ ਅਵੇਲੇਬਲ ਹਨ, ਜਿਨ੍ਹਾਂ ਦੀ ਬਹੁਤ ਜ਼ਿਆਦਾ ਇਸ 'ਤੇ ਰਿਸਰਚ ਹੈ, ਔਰ ਉਹਨਾਂ ਨੇ ਆਪਣੀ ਹਯਾਤੀ ਇਸ ਲਈ ਦਿੱਤੀ ਹੈ, ਤੇ ਅਸੀਂ ਜ਼ਬਰਦਸਤੀ ਡਾਕਟਰ ਸਾਹਿਬ ਤੋਂ ਵੀ ਟਾਈਮ ਲੈ ਲਵਾਂਗੇ, ਕਿਉਂਕਿ ਡਾਕਟਰ ਸਾਹਿਬ ਦੇ ਨਾਲ ਇੱਕ ਮੁਹੱਬਤ ਦਾ ਸਿਲਸਿਲਾ ਹੈ। ਨਹੀਂ, ਤੁਹਾਡਾ ਹੁਕਮ ਚਾਹੀਦਾ ਹੈ, ਤੁਹਾਡਾ ਸਿਰਫ ਹੁਕਮ ਚਾਹੀਦਾ। ਤੁਹਾਡੀ ਮੁਹੱਬਤ, ਤੇ ਇਹਦੇ ਨਾਲ ਹੀ ਦਿਓ ਇਜਾਜ਼ਤ, ਮਿਲਦੇ ਹਾਂ ਸਰ ਅਗਲੇ ਲਾਈਵ ਸੈਸ਼ਨ ਦੇ ਨਾਲ। ਰੱਬ ਰੱਖਾ ਸੱਜਣੋ, ਰੱਬ ਰੱਖਾ ਦੋਸਤੋ।